ਤਾਜੀ ਟੁੰਡਾ ਹੁੰਦਾ ਸੀ, ਬੋਤਲ ਲੈ ਲਈ ਧੁੰਨੀ ਚ ਫਸਾ ਕੇ ਖੋਲ ਹੁੰਦੇ ਆ। ਉਸਤਾਦ ਜੀ ਨਾ ਟਾਇਰਾਂ ਵਾਲੀ ਦੁਕਾਨ 'ਚ ਚਲ ਗਏ ਤੇ ਉਹਨੂੰ ਜਾ ਕੇ ਕਹਿੰਦੇ ਆ ਮੇਰੀ ਅੱਖ 'ਚ ਫੂਕ ਮਾਰ ਦੇ। ਨਹੀਂ ਯਾਰ ਤੁਸੀਂ ਹਿਸਾਬ ਲਾਓ, ਇੱਕ ਬੰਦਾ ਨਹਾ ਰਿਹਾ ਤੇ ਪਾਣੀ ਦੇ ਥੱਲੇ ਜਾ ਕੇ ਉੱਥੇ ਛਿੱਕ ਆ ਗਈ ਉਹਨੂੰ। ਤਾਜੀ ਮਿੱਠਾ ਕ੍ਰੇਸ਼ ਵਾਲਾ ਲਿਬਾਸ ਪਾ ਕੇ ਬੱਸ ਚ ਖਲੋ ਕੇ ਜਾਂਦੇ ਆ। अस्सलाम वालेकुम नादरीन, टी टाइम में खुश आमदीद। कैसे हैं आप सब? ਥੋੜਾ ਥੋੜਾ ਚੰਨ ਵੇਖਿਆ बेटा मैं कैमरे वाल वेख रहा वां, मैं तुहाडे वाल नहीं वेख रहा, मैं कैमरे वाल वेख रहा। ਤਾਜੀ ਕਹਿ एक तो मेरी अद्धे ना बहुती जिंदगी मेरी सैटिंगां करदी लंघ गई ये चीज़ां दियां। और सुनाओ, सब ठीक है? हाँ जी उस्ताद जी, शुक्र अलहमदुलिल्लाह। हिना शहीन कह रही सी जानी भाई सलाम दुआ दई, मैं कहा मैं पहले ही देता। ਆ ਸ਼ੁਰੂ 'ਚ ਹੀ ਸੋਹਣਾ ਲੱਗਦਾ ਜੀ ਸਲਾਮ ਦੁਆ ਐਂਡ ਤੇ ਤਾਂ ਫਿਰ ਖੁਦਾ ਹਾਫਿਜ਼ ਹੀ ਆ। ओए हिना शहीन पठान आ? ਹਾਂਜੀ ਹਾਂਜੀ चलो ਉਹਦੇ ਜਿਹੜੇ ਚਾਰ ਭਰਾ ਤੈਨੂੰ ਸਲਾਮ ਦੁਆ ਦਿੰਦੇ ਸਵੇਰ ਸ਼ਾਮ, ਉਹਦਾ ਕੀ ਕਰਨਾ? उस्ताद जी नाले एक शिकायत करनी सी, मैं कसम गड्डी ते जान डया वां ते मोटरसाइकिलां ते ना ਉਹ ਕਰੈਕਟਰ ਮੈਨੂੰ ਕਹਿੰਦੇ ਹੈਲੋ ਫੈਸਲ ਭਾਈ ਉਹ ਜਾਨਸ਼ੇਰ ਖਾਨ ਸਲਾਮ ਦੁਆ ਦੇ ਰਿਹਾ ਤੈਨੂੰ। ਮੈਂ ਅੱਗੇ ਉਹ ਕੌਣ ਸੀ, ਫਿਰ ਮੈਂ ਅੱਗੇ ਗਿਆ, ਫਿਰ ਇੱਕ ਕਰੈਕਟਰ, ਦੋ ਤਿੰਨ ਕਰੈਕਟਰ ਮੈਨੂੰ ਟੱਕਰੇ ਉਸਤਾਦ ਜੀ। ਬਸ ਬੇਟਾ ਜੈਸੀ ਕਰਨੀ ਵੈਸੀ ਭਰਨੀ। ਅੱਛਾ ਵੀ ਕੱਲ ਦਾ ਉਹ ਜਿਹੜਾ ਸ਼ੋਅ ਸੀ ਜੁਗਤਾ ਵੇਚਣ ਵਾਲਾ ਸੀ, ਵਿੱਚ ਛੱਡ ਦਿੱਤਾ ਸੀ ਹਾਂਜੀ ਉਸਤਾਦ ਜੀ। ਤੇ ਕਿੱਥੇ ਤੁਹਾਡੇ ਰਜਿਸਟਰਡ ਕੀ ਵੇਗੀ ਜਾਂ ਜੁਗਤਾ ਸਾਰੀ? ਗਈਆਂ ਉਸਤਾਦ ਜੀ, ਹੱਥੋਂ ਹੱਥ ਨਿਕਲ ਗਈਆਂ। ਉਹ ਲੈ ਗਏ ਇੰਡੀਆ ਵਾਲਿਆਂ ਨੇ, ਲੈ ਗਏ ਇੰਡੀਆ ਵਾਲਿਆਂ ਨੇ। ਉਹਨਾਂ ਨੂੰ ਤਾਂ ਸਮਝ ਨਹੀਂ ਆਉਂਦੀ ਇੰਡੀ ਪੰਜਾਬੀ ਦੀ। ਚੜ੍ਹਦੇ ਪੰਜਾਬ 'ਚ ਵਿਕੀਆਂ ਨਾ। ਅੱਛਾ 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 ਅੱਛਾ, ਓਕੇ ਓਕੇ ਓਕੇ, ਪੰਜਾਬ 'ਚ ਵੇਚਤੀਆਂ ਤੁਸੀਂ? ਅਬਾਸ ਕੋ ਵੀ ਜੁਗਤਾ ਹੈ ਨੇ, ਅਸੀਂ ਨਵੀਆਂ ਤਿਆਰ ਕਰਕੇ ਤੁਹਾਨੂੰ ਦੇ ਦਿੰਨੇ ਆ, ਤੁਸੀਂ ਦੱਸੋ ਕਿਸ ਢੋਬ ਕਿਤੇ ਲੈਣੀਆਂ ਨੇ। ਮੁੰਡੇ ਲੱਗੇ ਆ। ਇਹਨਾਂ ਕੋਲੋਂ ਨਹੀਂ ਰੇਟ ਭਾਰ ਹੋਣਾ ਸਾਡਾ, ਇਹ ਮਹਿੰਗੀਆਂ ਜੁਗਤਾਂ ਆ। ਹਾਂ ਯਾਰ ਮੈਨੂੰ ਕੋਈ ਨਵੀਂ ਚੀਜ਼ ਦਿਓ ਯਾਰ, ਕੋਈ ਨਵੀਂ ਆਈਟਮ ਬਣਾਓ, ਕੋਈ ਨਵਾਂ ਨਾ ਕੋਈ ਕੰਟੈਂਟ ਹੋਵੇ, ਕੋਈ ਜੁਗਤ ਦਾ ਸਟਾਈਲ ਨਵਾਂ ਹੋਵੇ ਕੋਈ। ਉੱਪਰ ਦੇਖੋ ਤੇ ਹਲੇ ਵੀ ਨਵੀਂ ਚੀਜ਼ ਦਵੋ ਜੀ। ਤਾਜੀ ਮੈਂ ਚਾਹ ਰਿਹਾ ਕੋਈ ਨਵਾਂ ਸੈਟਅਪ ਹੋਵੇ। ਉਸਤਾਦ ਜੀ ਦੋ ਬੰਦੇ ਲੜਦੇ ਹੋਣ ਤੇ ਦੂਰੋਂ ਦੂਰੋਂ ਨਹੀਂ ਇੱਕ ਦੂਸਰੇ ਨੂੰ ਘੂਰੀਆਂ ਪਾ ਰਹੇ ਹੁੰਦੇ, ਹਾਂ 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 ਹਾਂ, ਉਂਝ ਦਾ ਤੁਹਾਡਾ ਮੂੰਹ ਆ। ਇਹ ਨਵਾਂ ਕੰਟੈਂਟ ਜੁਗਤ ਦਾ ਇੱਕ ਨਵਾਂ ਸਟਾਈਲ ਹੈ ਕਿ ਅਗਲੇ ਬੰਦੇ ਨੂੰ ਮੁਖਾਤਬ ਕਰਕੇ ਉਹਨੂੰ ਦੱਸੋ, ਉਹ ਆਪਣੇ ਮੂੰਹੋਂ ਕਹੇ ਹਾਂ ਹਾਂ, ਫਿਰ ਉਹਨੂੰ ਕਹੇ ਸਹੀ ਨਹੀਂ ਇਹ ਤੁਸੀਂ ਕਰ ਲਓ, ਕੋਈ ਗੱਲ ਨਹੀਂ, ਵੇਚ ਲਓ, ਲੇਕਿਨ ਕੰਟੈਂਟ ਪੁਰਾਣਾ ਹੀ ਆਏ। ਉਹ ਲੰਮਾ ਬਹੁਤ ਆ ਵੀ ਇੰਜ ਕਰਕੇ ਲੇਕਿਨ ਇਹ ਕਿ ਚਲੋ ਕਾਫੀ ਦੇਰ ਹੋ ਗਈ ਯੂਜ਼ ਨਹੀਂ ਹੋਇਆ। ਤੇ ਅੱਛਾ ਹੋਰ ਅਬਾਸ ਸਾਹਿਬ, ਤੁਹਾਡੇ ਕੋਲ ਕੋਈ ਜੁਗਤ ਹੈ ਵੇਚਣੀ ਹੋਵੇ ਤੁਸੀਂ? ਤਾਜੀ ਜੁਗਤਾ ਵਾ ਉਹ ਵੇਚਣੀਆਂ ਖਰੀਦ ਨਹੀਂ ਰਹੇ ਹੋ। ਹਾਂਜੀ ਡਿਮਾਂਡ ਦੱਸ ਪਹਿਲੇ ਕਿ ਵੀ ਇੰਨੇ ਪੈਸੇ ਲੈਣੇ ਇੱਕ ਜੁਗਤ ਦੇ। ਆਪਣੇ ਹਿਸਾਬ ਨਾਲ। ਅੱਛਾ ਯਾਰ ਤੁਸੀਂ ਚਾਰ ਜਣੇ ਬੈਠੇ ਹੋ, ਮਿੱਠਾ ਸਾਹਿਬ ਵੀ ਬੈਠੇ ਨੇ, ਤੁਸੀਂ ਇਦਾਂ ਕਰੋ ਨਾ, ਤੁਸੀਂ ਮੇਰੇ ਨਾਲ ਉੱਕਾ ਪੁੱਕਾ ਰੇਟ ਮੁੱਕ ਲਓ। ਉੱਕਾ ਪਤਾ ਕਿ ਰੋਜ਼ ਰੇਟ ਜਿਹੜਾ ਨਾ ਖਰਾਬ ਹੋ ਜਾਣਾ ਕੰਮ। ਉਹ ਤੁਸੀਂ ਮੇਰੇ ਨਾਲ ਉੱਕਾ ਪੁੱਕਾ ਰੇਟ ਮੁੱਕੋ ਸਿੱਧਾ ਹੀ। ਉੱਕਾ ਪੁੱਕਾ ਨਹੀਂ ਜੀ, ਏਦਾਂ ਨਹੀਂ ਹੋਣਾ। ਅਸੀਂ ਢੇਕ ਦੇ ਸੌਦਾ ਨਹੀਂ ਕਰਨਾ। ਮੇਰੀ ਸੁਣੋ ਗੱਲ, ਵਿੱਚ ਕੋਈ ਘੱਟ ਲਾਫਟਰ ਵਾਲੀ ਵੱਧ ਲਾਫਟਰ ਵਾਲੀ ਇਹ ਕੱਲ ਨੂੰ ਤੁਸੀਂ ਦੇਣਾ ਆਰਾਮਾ ਵੀ ਮੈਨੂੰ ਘੱਟ ਲਾਫਟਰ ਵਾਲੀਆਂ ਦੇਤੀਆਂ ਨਹੀਂ। ਸਾਡੀ ਇੱਕ ਹੋਰ ਜਗ੍ਹਾ ਗੱਲ ਚੱਲ ਰਹੀ ਹੈ ਰਾਤੀ ਭਾਜੀ ਮੈਂ ਛਾਂਟੀ ਕਰਕੇ ਜੁਗਤਾਂ ਲੈਣੀਆਂ ਨੇ, ਮੈਂ ਇੰਜ ਉੱਕਾ ਪੁੱਕਾ ਨਹੀਂ ਲੈਣੀਆਂ, ਛਾਂਟੀ ਕਰਾਂਗਾ। ਜਿਹੜੀ ਮੈਨੂੰ ਪਸੰਦ ਆਏਗੀ 100 ਰੁਪਇਆ ਜੁਗਤ ਦਾ ਤੁਹਾਨੂੰ ਦਿਆਂਗਾ, ਜੁਗਤ ਸਾਈਡ ਤੇ ਕਰੀ ਜਾਣਾ। ਨਹੀਂ ਏਦਾਂ ਨਹੀਂ ਹੁੰਦਾ। ਤੇ ਫਿਰ ਫਿੱਕੀਆਂ ਪਈਆਂ ਰਹਿਣਗੀਆਂ। 100 ਰੁਪਏ ਦਾ ਤਾਂ ਸਿਰਫ ਉਹ ਸ਼ੁਰੂ ਵਾਲਾ ਓਏ ਵਿਕਦਾ, ਜਿਹੜਾ ਕਹੀ ਓਏ ਤੂੰ ਉਹ ਨਾ ਓਏ ਵਿਕ ਰਿਹਾ 100 ਰੁਪਏ ਦਾ। ਤੇ ਤਾਜੀ ਹੈ ਜਿਹੜੀ ਸਟੀਵੀਸ਼ਨ ਵਾਲੀ ਜੁਗਤ ਹੋਣੀ ਆ, ਉਹਦੇ ਬਹੁਤੇ ਪੈਸੇ, ਉਹਦੇ ਜ਼ਿਆਦਾ ਵਾ। ਉਹਦੇ 200 ਰੁਪਇਆ, ਉਹਦਾ 200 ਰੁਪਏ। ਐਦਾਂ ਦਾ ਬੰਦਾ ਉਹੀ ਜਿਹੜੀ ਜੁਗਤ ਜਿਹੜੇ ਸਟਾਰਟ ਕੀਤੀ ਐਦਾਂ ਦਾ ਬੰਦਾ ਮੇਰੇ ਤੇ ਉਹੀ ਬੜੀ ਵਿਕਣ ਰਹੀ ਹੈ। ਮਿੱਠੇ ਮੈਂ ਕਹਿੰਦਾ ਹੱਲੇ ਰੇਟ ਨਾ 500 ਦੇ ਪਹੁੰਚਾ ਦਈਏ। ਇਹ ਜਿੱਦਾਂ ਹੀ ਡਾਲਰ ਤਾਂ ਜਾਣਾ, ਦੇਖੀ ਜੁਗਤ ਮਿਲਣੀ ਨਹੀਂ ਤੁਹਾਨੂੰ। ਭਾਈ ਨਾ ਮੇਰੀ ਗੱਲ ਸੁਣੋ, ਮੈਂ ਵੀ ਆਖਰ ਪੈਸੇ ਕਮਾਉਣੇ ਨੇ, ਤੁਸੀਂ ਹੈਗੇ ਹੋ ਮੈਨੂਫੈਕਚਰਿੰਗ, ਤੁਸੀਂ ਜੁਗਤ ਬਣਾਉਂਦੇ ਹੋ, ਮੈਂ ਅੱਗੋਂ ਡੀਲਰ ਹਾਂ। ਭਾਜੀ ਜੁਗਤ ਕਿਹੜੇ ਮੈਂ ਤੁਹਾਡੇ ਕੋਲ ਜੁਗਤ ਲੈ ਕੇ ਮੈਂ ਇਨਵੈਸਟਮੈਂਟ ਕਰਨੀ। ਦੇਖੋ ਮੇਰੀਆਂ ਜੁਗਤਾਂ ਗੋਦਾਮ 'ਚ ਪਈਆਂ ਰਹਿਣ, 6 ਮਹੀਨੇ ਮੇਰੀਆਂ ਜੁਗਤਾਂ ਗੋਦਾਮ 'ਚ ਪਈਆਂ ਰਹਿਣ, ਉਹ ਜਦੋਂ ਵਿਕਣੀਆਂ ਮੈਨੂੰ ਉਦੋਂ ਪੈਸੇ ਮਿਲਣੇ, ਮੈਂ ਵੀ ਤਾਂ ਕੁਝ ਕਮਾਉਣਾ ਨਾ। ਉਸਤਾਦ ਜੀ ਲੱਗੀ ਕੱਟੀ ਜੁਗਤ ਤੁਹਾਡੀ ਹੈ। ਹਾਂ ਲੱਗੇ ਨਾ ਲੱਗੇ ਕੱਟੀ ਜਾਵੇ ਉਹ ਤੁਹਾਡੀ ਹੈ। ਤੁਸੀਂ ਸਾਡੇ ਕੋਲੋਂ ਪਾਵੇ ਛੜੋ। ਮੈਂ ਇਸ ਲਈ ਤੇ ਕਹਿ ਰਿਹਾ, ਇਸ ਲਈ ਤੇ ਕਹਿ ਰਿਹਾ ਭਾਈ, ਜਿਹੜੀ ਛੋਟੀ ਜੁਗ ਮਤਲਬ ਅੱਛੀ ਜੁਗਤ ਦਾ 100 ਰੁਪਇਆ, ਜਿਹੜੀ ਤਰ੍ਹਾਂ ਲੰਬੀ ਜੁਗਤ ਦਾ ਗੇਡਾ ਪਾਗਲ ਆ ਏਦਾਂ ਫਲਾਣਾ, ਉਹ 200 ਰੁਪਇਆ। ਤੁਸੀਂ ਦੇਈ ਜੋ ਰਾਤ ਦਿਨ ਬਣਾ ਕੇ, ਮੈਂ ਗੋਦਾਮ 'ਚ ਮੁੰਡੇ ਨੂੰ ਕਹਿੰਦਾ ਸਟਾਈ ਜੰਨਾ ਵਾ,
ਉਹ ਫਿਰ ਜਿੰਨੀਆਂ ਵਿਕਣਗੀਆਂ ਭਾਈ ਸਾਡੇ ਵੀ ਤੇ ਰਿਸਕ ਨਾ, ਦੇਖੋ ਅਸੀਂ ਵੀ ਤੇ ਕਾਰੋਬਾਰ, ਮੈਂ ਹੁਣ ਦੇਖੋ ਮੇਰਾ ਮਾਲ ਆਉਂਦਾ ਵਾ ਇੰਡੀਆ ਚੋਂ ਵੀ ਮਾਲ ਆਉਂਦਾ, ਠੀਕ ਹੈ ਨਾ, ਮੇਰਾ ਜੁਗਤਾਂ ਹਾਂਜੀ ਇਧਰੋਂ ਸਮੁੰਦਰੀ ਵਾਲੀ ਸਾਈਡ ਤੋਂ 2 ਤਾਜਰ ਨੇ, ਉਹ ਵੀ ਮੈਨੂੰ ਦੇ ਰਹੇ ਨੇ ਮਾਲ। ਸਹੀ ਹੈ। ਠੀਕ ਹੈ, ਚਲੋ ਤੁਹਾਨੂੰ ਵੀ ਮੈਂ ਕਰ ਲੈਣਾ, ਤੁਹਾਡਾ ਮਾਲ ਰੱਖ ਕੇ ਵੇਚ ਲਾਂਗਾ, ਪੈਸੇ ਬਚਣਗੇ। ਕੱਲ ਨੂੰ ਜ਼ਿਆਦਾ ਹੋ ਗਿਆ ਤੇ ਭਾਈ ਮੈਂ ਤੁਹਾਡਾ ਹੱਕ ਨਹੀਂ ਰੱਖਦਾ। ਉਹ ਤੁਹਾਡੀ ਗੱਲ ਠੀਕ ਹੈ, ਲੇਕਿਨ ਸਾਡੀ ਲਾਗਤ ਨਹੀਂ ਨਾ ਪੂਰੀ ਹੋ ਰਹੀ, ਵਿੱਚ ਲਫਾਜ਼ ਬੜੇ ਮਹਿੰਗੇ ਪੈ ਰਹੇ ਨੇ। ਆਹੋ ਮਿੱਠੇ ਮੈਂ ਇਹ ਹੈਰਾਨ ਆ ਜੁਗਤਾਂ ਤੁਸੀਂ ਸ਼ੁਰੂ ਤੇ ਕਰੋ ਨਾ, ਤੁਸੀਂ ਸਟਾਰਟ ਤੇ ਕਰੋ ਨਾ, ਅੱਲਾ ਦਿਓ ਬੰਦੇ ਹੋ, ਬਾਅਦ ਚ ਹੌਲੀ ਹੌਲੀ ਫਿਰ ਕਰ ਲਾਂਗੇ। ਤਾਜੀ ਤੁਸੀਂ ਫਿਰ ਬੋਰਾ ਖੋਲੋ। ਨਹੀਂ ਇਹ ਝੁੱਗੀ ਦੇ 3 ਮੁੰਡੇ ਨੇ, ਉਹ ਮੇਰੇ ਨਾਲ ਬੜਾ ਅੱਛਾ ਚੱਲ ਰਹੇ ਨੇ ਯਾਰ, ਜੁਗਤ ਵੇਚ ਰਹੇ ਨੇ ਮੈਨੂੰ 50 ਰੁਪਏ ਦੀ, ਮੈਂ ਉਹਨਾਂ ਕੋਲ ਜੁਗਤ ਲੈਣਾ। ਉਹ ਉਸਤਾਦ ਜੀ ਲੋਕਲ ਹੋ ਰਹੇ ਉਹਦੇ ਚੋਂ ਮਤਲਬ ਉਹਦੇ ਚੋਂ 30 ਜੁਗਤਾਂ ਵੀ ਅੱਛੀਆਂ ਹੋਣ, ਮੇਰੀ 500 ਰੁਪਏ ਦੀ ਵਿਕ ਜਾਂਦੀ, ਉਹ 70 ਮੇਰੀਆਂ ਨਜ, ਮੇਰਾ ਹਿਸਾਬ ਲੱਗ ਜਾਂਦਾ। ਠੀਕ ਹੈ ਨਾ, ਤੁਹਾਨੂੰ ਮੈਂ 100 ਰੁਪਏ ਕਹਿ ਰਿਹਾ, ਚਲੋ ਤੁਸੀਂ ਆਪਣੇ ਬੱਚੇ ਹੋ, ਲੇਕਿਨ ਇਹ ਹੈ ਕਿ ਵੀ ਜੁਗਤ ਅੱਛੀ ਤਰੀ ਹੋਣੀ ਚਾਹੀਦੀ ਹੈ, ਇਹ ਵੀ ਉਹ ਔਰ ਪਹਿਲੇ ਕਾਪੀ ਨਾ ਹੋਵੇ ਜੁਗਤ, ਇਹ ਨਾ ਹੋਵੇ ਪਹਿਲੇ ਵੀ ਕਿਸੇ ਦੇ ਗੋਦਾਮ ਚ ਪਈ ਹੋਵੇ। ਹਾਂਜੀ ਤੁਹਾਡੀ ਮਿਹਰਬਾਨੀ, ਮੇਰੇ ਗੋਦਾਮ ਦੇ ਬਾਹਰ ਲਿਖਿਆ ਕਿ ਮਤਲਬ ਕਿ ਇੱਥੇ ਭਾਵੇਂ ਜੁਗਤ ਫਿੱਕੀ ਹੋਵੇ, ਭਾਵੇਂ ਮਾੜੀ ਚੰਗੀ ਹੋਵੇ, ਲੇਕਿਨ ਜੁਗਤ ਹੋਏਗੀ ਨਵੀਂ। ਭਾਜੀ ਚੋਰਾਂ ਵਾਲਾ ਰੇਟ ਨਾ ਲਾਓ, ਆਹੋ ਚੋਰਾਂ ਵਾਲਾ ਰੇਟ ਨਾ ਲਾਓ। ਅਸੀਂ ਉਹ ਜੁਗਤਾਂ ਲੈ ਕੇ ਨਹੀਂ ਆਏ ਮਾਰਕੀਟ 'ਚ ਕਿ ਕਿਸੇ ਦੀ ਸੁਣ ਕੇ ਉਹਦੇ ਚੋਂ ਕੱਟ ਵੱਢ ਕੇ ਆਪਣੀ ਬੁਲਾਣੀ ਨਾ। ਟੋਟਲ A ਤੋਂ Z ਆਪਣੀ ਗੱਲ ਹੋਏਗੀ, ਨਵੀਂ ਗੱਲ ਹੋਏਗੀ। ਹਾਂਜੀ ਨਾਲੇ ਇਹ ਜੁਗਤ ਇੱਕ ਹੁੰਦੀ ਆ ਮਾਰਨ ਵਾਲੀ, ਦੂਜੀ ਜੁਗਤ ਹੁੰਦੀ ਕਰਨ ਵਾਲੀ। ਆਹੋ ਹਾਂ ਸਾਡੀ ਜੁਗਤ ਦੇ ਵਿੱਚ ਤੁਹਾਨੂੰ ਏਜ ਡਿਫਰੈਂਸ ਨਜ਼ਰ ਆਏਗਾ। ਅਸੀਂ ਬਜ਼ੁਰਗ ਜੁਗਤ ਨਹੀਂ ਤੁਹਾਨੂੰ ਦੇਣੀ ਵੀ ਬਜ਼ੁਰਗਾਂ ਨੂੰ ਕਰਨ ਵਾਲੀ ਕਰਨਾ, ਨਾ ਨਾ ਨਾ, ਬਿਮਾਰ ਜੁਗਤ ਨਹੀਂ ਹੋਏਗੀ। ਬਿਮਾਰ ਜੁਗਤ ਨਹੀਂ ਹੋਏਗੀ, ਬਿਮਾਰ ਨੂੰ ਮਰੀਜ਼ ਨੂੰ ਕਰਨ ਵਾਲੀ ਜੁਗਤ ਨਹੀਂ ਹੋਏਗੀ, ਯੰਗ ਬਲੱਡ ਨੂੰ ਕਰਨ ਵਾਲੀ ਜੁਗਤ ਹੋਏਗੀ। ਇੱਕ ਵਾਰੀ ਮਿਰਗੀ ਪੈ ਜਾਏਗੀ ਜਦੋਂ ਜੁਗਤ ਹੋਏਗੀ, ਉਹਨੂੰ ਵੱਖੀਆਂ ਰਹਿ ਜਾਣਗੀਆਂ। ਚਲੋ ਭਾਈ ਬਿਸਮਿਲ੍ਲਾ, ਚਲੋ ਭਾਜੀ ਬਿਸਮਿਲ੍ਲਾ ਕਰੋ, ਸ਼ੁਰੂ ਕਰੋ। ਮੈਂ ਇਹ ਮੋਬਾਈਲ 'ਚ ਲਿਖੀ ਜਾ ਰਿਹਾ ਨਾਲ ਮੈਂ ਕਿ ਵੀ ਕਿਹਦੀ ਕਿੰਨੀ ਕਿੰਨੀ ਹੋ ਗਈ। ਚਲੋ ਸ਼ੁਰੂ ਕਰੋ, ਬਿਸਮਿਲ੍ਲਾ ਕਰੋ ਜੀ। ਤੁਸੀਂ ਕੋਈ ਲੈਣ ਦੇਣ ਵਾਲੀ ਗੱਲ ਤੇ ਕਰੋ ਨਾ, ਪੈਸੇ ਤੇ ਪਹਿਲੇ ਮੁੱਕ ਲਓ। ਅਸੀਂ ਇਧਰੋਂ ਪੈਕਟ ਖੋਲੀਏ, ਤੁਹਾਨੂੰ ਪਸੰਦ ਨਾ ਆਉਣ। ਖੁੱਲੀ ਜੁਗਤ ਚਲੋ ਨਹੀਂ ਭਾਈ ਦੇਖਣੀ। ਤੁਸੀਂ ਸ਼ੁਰੂ ਕਰੋ ਨਾ, ਮੈਂ ਥੋੜਾ ਜਰਾ ਮਾਲ ਦੇਖਾਂਗਾ ਤੇ ਫਿਰ ਮੈਂ ਵਧਾ ਲਾਂਗਾ। 5-7 ਕੋ ਥੋੜਾ ਸ਼ੁਰੂ ਤੇ ਕਰੋ ਨਾ, ਕਿਹਦੇ ਕੋ ਕੀ ਹੈ। ਸਹੀ ਗੱਲ। ਤਾਂ ਇਹ ਨਵਾਂ ਇੱਕ ਨਾ ਲਿੰਕ ਮੈਂ ਲਿਖਿਆ ਸੀਗਾ ਰਾਤੀ, ਇਹਦੇ ਵਿੱਚ ਯਾਨੀ ਕਿ ਜੁਗਤਾਂ ਸਾਡੀਆਂ ਸਾਰਿਆਂ ਦੀਆਂ ਜੁਗਤਾਂ ਹੋਣਗੀਆਂ, ਫੀ ਜੁਗਤ 100 ਰੁਪਈਆ ਹੋਏਗੀ ਉਸਤਾਦ ਜੀ। ਡਨ ਹੋ ਗਿਆ। ਮੌਤ ਦੇ ਖੂਹ 'ਚ ਰਕਸ਼ਾ ਚਲਾਉਂਦਾ ਸੀ ਇਹ ਤਾਂ 150 ਵਾਲੀ ਦੂਸਰੇ। ਤੇ ਡਿੱਗ ਗਿਆ, ਉਤਰ ਕੇ ਸਵਾਰੀ ਲਾਣ ਲੱਗ ਪਿਆ। ਹਾਂਜੀ ਆ ਨਵੀਂ ਜੁਗਤ ਆ ਜੀ, ਲਿੰਕ ਦੀ ਹੋਈ ਹੈ ਮੌਤ ਦੇ ਖੂਹ ਦੀ। ਪਾਨ ਫੈਸਲ ਮੌਤ ਦੇ ਖੂਹ 'ਚ ਮੋਟਰਸਾਈਕਲ ਘਮਾਉਂਦਾ ਸੀ, ਉੱਥੇ ਤੇਲ ਮੁੱਕਿਆ ਤੇ ਉੱਥੇ ਮੂਦੀ ਪਾਉਣ ਡਏ। ਇੱਕ ਇਹ ਵੀ ਜੁਗਤ ਹੈ ਜੀ, ਮਿੱਠਾ ਵੀ ਮੌਤ ਦੇ ਖੂਹ 'ਚ ਮੋਟਰਸਾਈਕਲ ਚਲਾਉਂਦਾ ਸੀ, ਇਹਦੀ ਅੰਮੀ ਨੇ ਬਾਤ ਦਿੱਤੀ ਤੇ ਉੱਥੋਂ ਹੀ ਘਰ ਨਿਕਲ ਗਿਆ। ਬਹੁਤ ਦੇ ਖੂਬ ਤੇ Okay. ਮੋਟਰਸਾਈਕਲ ਚਲਾਉਂਦਾ ਸੀ ਤੇ ਊਬਰ ਵਾਲਿਆ ਹੈ ਹੈਲਮਟ ਪਾਇਆ। ਇਹ ਜ਼ਰਾ ਕੁਛ ਮਹਿੰਗੀ ਹੈ। ਪਾਨ ਫੈਸਲ ਵੀ ਮੌਤ ਦੇ ਖੂਹ 'ਚ ਮੋਟਰਸਾਈਕਲ ਚਲਾਉਂਦਾ ਸੀ, ਪਿੱਛੇ ਬੱਚਾ ਪਾਇਆ, ਕਹਿੰਦਾ ਘਰ ਮੇ ਤੋਂ ਬਗੈਰ ਰਹਿੰਦਾ ਨਹੀਂ, ਵੀ ਉਹਨੂੰ ਮਾਰਨਾ ਵਿਚਾਰੇ ਨੂੰ। ਠੀਕ ਹੋ ਗਿਆ। ਅੱਛਾ ਮੈਂ ਤੁਹਾਨੂੰ ਕੋਈ ਆਪਣੇ ਕੋਲੋਂ ਕੋਈ ਥੋੜਾ ਜਿਹਾ ਉਹ ਦੇ ਸਕਦਾ ਵਾ, ਡਿਮਾਂਡ ਦੇ ਸਕਦਾ ਕਿ ਮੈਨੂੰ ਇਸ ਚੀਜ਼ ਤੇ ਬਣਾ ਕੇ ਦਿਓ। ਸਾਈ ਤੇ ਬਣਵਾਣੀ, ਸਾਈ ਤੇ ਮੈਨੂੰ ਐਮਰਜੈਂਸੀ ਵਾਰਡ ਤੇ ਜੁਗਤਾਂ ਚਾਹੀਦੀਆਂ ਨੇ ਕੋਈ ਤਕਰੀਬਨ 15-20। ਮਿਲ ਜਾਣਗੀਆਂ ਐਮਰਜੈਂਸੀ ਵਾਰਡ ਤੇ ਭਾਜੀ, ਕੋਈ ਰੋਲਾ ਨਹੀਂ। ਐਮਰਜੈਂਸੀ ਵਾਰਡ ਤੇ ਮਿਲ ਜਾਣਗੇ। ਸੁਣੋ, ਪਾਨ ਫੈਸਲ ਐਮਰਜੈਂਸੀ ਦੇ ਵਿੱਚ ਸੀਗੇ ਭਾਜੀ, ਹਾਂ ਨਾਲ ਦੇ ਮਰੀਜ਼ ਦਾ ਮਹਿੰਗਾ ਫਲ ਖਾ ਕੇ ਨਾ, ਚੀਕੂ ਕੇ ਵੀ ਖਾ ਕੇ ਤੇ ਉਹਨੂੰ ਅਮਰੂਦ ਦੇਣ ਦੇ ਆ ਖਾ ਪਰ 10,000। ਐਮਰਜੈਂਸੀ ਵਾਰਡ 'ਚ ਖਲੋ ਕੇ ਫੋਨ ਕਰਦੇ, ਮੈਂ ਈਜ਼ੀ ਆ, ਕੋਈ ਰੋਲਾ ਨਹੀਂ। ਹਾਂ ਐਮਰਜੈਂਸੀ ਵਾਰਡ ਦੇ ਅੰਦਰ ਟੀਵੀ ਲਾਇਆ ਹੋਇਆ, ਉੱਚੀ ਆਵਾਜ਼। ਗੁੱਡ। ਅੱਛਾ ਐਮਰਜੈਂਸੀ ਵਾਰਡ 'ਚੋਂ ਇੱਕ ਮਰੀਜ਼ ਨੂੰ ਆਰਾਮ ਆਇਆ ਤੇ ਉੱਥੇ ਹੀ ਹਾਮੇ ਦੀ ਬਾਂਸਰੀ ਕੱਢ ਕੇ ਚਲਾਤਾ, ਉਹ ਸਾਰੇ ਮਰ ਗਏ। ਐਮਰਜੈਂਸੀ ਵਾਰਡ 'ਚ Okay. ਇਹਨਾਂ ਦਾ ਮਰੀਜ਼ ਠੀਕ ਹੋਇਆ ਤੇ ਢੋਲਾਂ ਨਾਲ ਜਾ ਰਹੇ, ਉਹ ਸਾਰੇ ਮਰੀਜ਼ ਵਿਚਾਰੇ ਪਰੇਸ਼ਾਨ ਹੋ ਗਏ, ਕਹਿੰਦੇ ਯਾਰ ਢੋਲ ਬੰਦ ਕਰੋ। ਪਰ ਫੈਸਲ ਹੋ ਐਮਰਜੈਂਸੀ ਗਿਆ। ਵਾਰਡ 'ਚ ਸਹੀ ਹੋ ਗਿਆ, ਫਿਰ ਉੱਥੇ ਫਿਰੀ ਜਾਂਦੇ। ਮੈਂ ਕਿਹਾ ਜਾਂਦੇ ਜੀ, ਕਹਿੰਦੇ ਡਾਕਟਰ ਦਾ 500 ਦੇਣਾ, ਜਾਣ ਨਹੀਂ ਦੇਣ ਡਿਆ। ਮਿੱਠਾ ਵੀ ਐਮਰਜੈਂਸੀ ਵਾਰਡ 'ਚੋਂ ਠੀਕ ਹੋਇਆ ਤੇ ਜਾਵੇ ਹੀ ਨਾ। ਮੈਂ ਕਿਹਾ ਜਾਣ ਨਹੀਂ ਡਿਆ, ਕਹਿੰਦਾ ਮੇਰਾ ਇੱਥੇ ਹੀ ਦਿਲ ਲੱਗ ਗਿਆ, ਮੈਂ ਇੱਥੇ ਝੁਕ ਗਈ ਹਾਂ। ਇਹ ਐਡਾ ਵੱਡਾ ਡਰ ਤੇ ਪਾੜਾ ਪਿਆ ਤੇ ਡਾਕਟਰ ਨੂੰ ਕਹੀ ਜਾਂਦੇ ਮੇਰੇ ਕੋਲ ਪੈਸੇ ਨਹੀਂ, ਸਿਰਫ ਸਨੀ ਪਲਾਸ ਲਾ ਦੇ। ਉਹ ਵੀ ਐਡਾ ਤੇ ਬੰਬ ਵੱਜ ਗਿਆ ਤੁਹਾਡੇ। ਤਾਜੀ ਐਮਰਜੈਂਸੀ ਵਾਰਡ ਚ ਮਾੜਾ ਜਿਹਾ ਹੀ ਸਹੀ ਹੋਇਆ ਵਾਲੇ ਹਾਂ ਤੇ ਬਾਹਰੋਂ ਤਾਸ਼ ਮੰਗਵਾਉਂਦੇ ਆ। ਐਮਰਜੈਂਸੀ ਵਾਰਡ ਦੇ ਸਾਰੇ ਮਰੀਜ਼ਾਂ ਨੂੰ ਜੂਏ ਤੇ ਲਾਤਾ ਮਿੱਠੇ ਨੇ। ਇਹਦੇ ਭਰਾ ਨੂੰ ਐਮਰਜੈਂਸੀ ਵਾਰਡ 'ਚ ਹਲੇ ਬੋਤਲ ਲੱਗੀ ਆ ਤੇ ਮੂੰਹ ਚੁੰਗਲਾ ਪਾ ਕੇ ਸੀਟੀ ਵਜਾਤੀ, ਉਹ ਸਾਰੇ ਬੇਹੋਸ਼ ਹੋ ਗਏ। ਹਾਂਜੀ ਕੁਰੇਟ ਐਮਰਜੈਂਸੀ ਵਾਰਡ ਦੇ ਵਿੱਚ ਡਾਕਟਰ ਕਹਿੰਦਾ ਤੈਨੂੰ ਬਲੱਡ ਲੱਗਣਾ ਜੀ, ਤਾਕਤ ਨਹੀਂ ਹੈ, ਤੇ ਸ਼ਦਾਨ ਦੀ ਬੋਤਲ ਲਾਤੀ। ਉਹਦੇ ਨਾਲ ਕੀ ਹੋਣਾ ਭੈੜੇ। ਪਰ ਫੈਸਲ ਮੌਤ ਦੇ ਖੂਹ 'ਚ ਮੋਟਰਸਾਈਕਲ ਘਮਾਉਂਦੇ ਨਹੀਂ ਸੀ, ਰੋਕਦਾ ਨਹੀਂ ਸੀ, ਤੇ ਖੂਹ 'ਚ ਜੰਪ ਬਣਾਉਣ ਡਏ। ਸਾਜੀ 7 ਜੁਗਤਾਂ ਮੇਰੀਆਂ ਹੋਈਆਂ,
7 ਦੂਣੀ 1400 ਮੇਰਾ ਇਹ ਬਣਿਆ। ਮਾਣਾ ਜਿਹੜੀਆਂ ਤੁਸੀਂ ਤੇ ਜੁਗਤਾਂ ਜੁਗਤਾਂ ਕੀਤੀਆਂ ਨੇ ਨਾ, ਮੈਂ 20 ਰੁਪਏ ਦੀਆਂ 100 ਲੈਣੀਆਂ ਨੇ। ਨਹੀਂ ਹੈ ਵੀ 7 ਜੁਗਤਾਂ ਮੇਰੀਆਂ 100 ਰੁਪਏ ਹਿਸਾਬ ਨਾਲ, ਭਾਜੀ। 700 ਮੇਰਾ, 3 ਜੁਗਤਾਂ ਉਹਨੇ ਕੀਤੀਆਂ ਮਿੱਟੇ ਨੇ, 60 ਰੁਪਏ ਉਹਦੇ ਬਣੇ। ਠੀਕ ਹੈ। ਇੱਕ ਮਿੰਟ, ਮੈਂ ਕਹਿ ਰਿਹਾ ਜਿਹੜੀਆਂ ਤੁਸੀਂ ਜੁਗਤਾਂ ਕੀਤੀਆਂ ਨੇ ਨਾ ਬੇਟਾ, ਮੈਂ 20 ਰੁਪਏ ਦੀਆਂ 100 ਲੈਣੀਆਂ ਨੇ। ਜੇ ਵਾਰੇ ਚ ਠੀਕ ਆ, ਨਹੀਂ ਤੇ ਮੇਰਾ ਪੁੱਤ ਕੋਈ ਹੋਰ ਕੰਮ ਕਰ ਲਓ। ਤਾਜੀ ਵਿੱਚੋਂ ਕੁੱਪੀ ਕੁੱਟੀ ਵਾਲੀ ਜਿਹੜੀ ਹੈ ਉਹ ਨਹੀਂ ਕਰਨੀ। ਨਹੀਂ ਚੋਰੀ ਦੀ ਜੁਗਤ ਨਹੀਂ ਵੇਚਣੀ। ਇਹ ਜਿੰਨੀਆਂ ਤੁਸੀਂ ਕੀਤੀਆਂ ਨਾ, ਸਿਰਫ ਅਬਾਸ ਨੇ ਇੱਕ ਕੀਤੀ ਆ 50 ਰੁਪਏ ਵਾਲੀ। ਤਾਜੀ ਐਮਰਜੈਂਸੀ ਵਾਰਡ ਦੇ ਵਿੱਚ ਵਾਲਾਂ ਨੂੰ ਕਲਰ ਲਾਉਂਦੇ ਆ ਬੈਠਾ। ਚਲੋ ਜੀ, ਆ ਹੋ ਗਿਆ ਜੀ 100 ਰੁਪਿਆ ਬਾਸ ਦਾ ਵੀ ਹੋ ਗਿਆ ਜਨਾਬ। ਚਲੋ ਪਾਨ ਫੈਸਲ ਠੀਕ ਹੋ ਗਏ ਤੇ ਡਾਕੂਮੈਂਟ ਲਾਈਏ ਸ਼ੀਸ਼ਾ ਫਿਰ ਲੈ ਸ਼ੀਸ਼ਾ ਕਦੋਂ ਲਾਉਣਾ। ਤਾਜੀ ਐਮਰਜੈਂਸੀ ਵਾਰਡ 'ਚ ਦਾਖਲ ਹੋਇਆ ਤੇ ਘਰੋਂ ਸਾਰਾ ਸਮਾਨ ਵੀ ਮੰਗਾ ਲਿਆ, ਫ੍ਰਿਜ ਵੀ, ਅਲਮਾਰੀ, ਕੱਪੜਿਆਂ ਵਾਲੀ ਵੀ, ਆਲੇ ਦੁਆਲੇ ਸਾਰਾ ਸਮਾਨ ਘਰ ਦਾ ਲਾ ਲਿਆ। ਐਮਰਜੈਂਸੀ ਵਾਰਡ 'ਚ ਦਾਖਲ ਸੀ ਤੇ ਉਸਤਾਦ ਜੀ ਰਾਤ ਨੂੰ ਸੌਣ ਲੱਗੇ ਸਾਰਿਆਂ ਦਾ ਬਟਨ ਚੁੱਕ ਕੇ ਟੀਵੀ ਉਹ ਲਹਿਰਾਂ ਵਾਲੇ ਬੰਦ ਕਰਤੇ। ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਲਾਈਟ 'ਚ। ਆਹੋ, ਤਾਜੀ ਐਮਰਜੈਂਸੀ ਵਾਰਡ ਦੇ ਵਿੱਚ ਆਪਣਾ ਯਾਮਾ ਖਿਲਾਰ ਕੇ ਚੱਕੇ ਸਾਫ਼ ਕਰਨ ਦਿਆ ਹੋਵੇ। ਮਿੱਠਾ ਸਾਹਿਬ ਮੇਰੇ ਖਿਆਲ ਨਹੀਂ ਮੈਂ ਦੇਖਣਾ ਵੀ ਤੁਸੀਂ ਤੁਹਾਡੇ ਟੇਸਟ ਨੂੰ ਕੀ ਹੋ ਗਿਆ ਵਾ। ਮੈਂ ਤਾਂ ਦੱਸਿਆ 20 ਰੁਪਏ ਦੀਆਂ 100 ਨੇ, ਇਹ ਸਾਰੀਆਂ 20 ਰੁਪਏ ਦੀਆਂ 100 ਜੁਗਤਾਂ ਨੇ ਅਬਾਸ ਦੀਆਂ ਕੱਢ ਕੇ। ਫੈਸਲਾ ਡਾਕਟਰ ਆਪਰੇਸ਼ਨ ਕਰ ਰਿਹਾ, ਕਹਿੰਦਾ ਮੈਨੂੰ ਬੇਹੋਸ਼ ਨਾ ਕਰਿਓ, ਮੈਂ ਸਾਰਾ ਆਪਰੇਸ਼ਨ ਦੇਖਣਾ ਵਾ। ਐਮਰਜੈਂਸੀ ਵਾਰਡ 'ਚ ਚਾਹ ਵਾਲਾ ਛਾਪਰ ਚੁੱਕ ਕੇ ਫਿਰਦੇ ਆ। ਤਾਜੀ ਐਮਰਜੈਂਸੀ ਵਾਰਡ 'ਚ ਸੀ, ਇਹਨਾਂ ਦੀ ਮਹੱਲੇ 'ਚ ਲੜਾਈ ਹੋਈ ਤੇ ਐਮਰਜੈਂਸੀ ਵਾਰਡ 'ਚ ਹੀ ਪੰਚਾਇਤ ਲਾਤੀ ਤੇ ਮਰੀਜ਼ਾਂ ਨੂੰ ਕਹੀ ਯਾਰ ਨਾਲ ਉਹਦਾ ਬੈਠਦੇ ਯਾਰ ਨਾ ਸਾਰੇ। ਐਮਰਜੈਂਸੀ ਵਾਰਡ ਤੇ ਬਾਹਰ ਖਲੋ ਕੇ ਨਾ ਜਿਹੜੀ ਬਾਰੀ ਹੁੰਦੀ, ਯਾਨੀ ਕਿ ਮੇਨ ਦਰਵਾਜ਼ੇ ਤੋਂ ਇਲਾਵਾ ਬਾਰੀ, ਉਧਰੋਂ ਦੀ ਹੱਥ ਕੱਢ ਕੇ ਗਡੇਰੀਆ ਵੇਚਣਾ। ਗਡੇਰੀ ਪਰ ਫੈਸਲ ਐਮਰਜੈਂਸੀ ਵਾਰਡ 'ਚ ਨਾਲ ਦੇ ਮਰੀਜ਼ ਦਾ ਸ਼ਿਕਾਇਤਾਂ ਲਾਉਣੇ ਡਾਕਟਰ ਨੂੰ, ਵੇਖੋ ਚਾਹ ਰੋੜਤੀ ਸਾਰੀ। ਮੈਨੂੰ ਆਪਣੀ ਰੋੜੀ ਹੈ। ਆਹੋ, ਐਮਰਜੈਂਸੀ ਵਾਰਡ 'ਚ ਚਲੋ ਜੀ। ਆਰਾਮ ਆਇਆ ਤੇ ਨਾਰ ਘਮਾਤਾ, ਉਹ ਸਾਰੇ ਮਰੀਜ਼ਾਂ ਦੀਆਂ ਅੱਖਾਂ 'ਚ ਛਿੱਟੇ ਪੈ ਗਏ। ਤਾਜੀ ਤੁਹਾਡੀ ਸਾਰਿਆਂ ਦੀਆਂ ਜੁਗਤਾਂ ਮਿਲਾ ਕੇ ਨਾ ਵਿੱਚ ਹੀ ਬਾਸ ਦੀ ਮਿਲਾ ਕੇ ਤੇ ਤੁਹਾਡਾ ਮੇਰਾ ਹਾਲ ਕੋਈ 130 ਰੁਪਏ ਬਣ ਗਏ। ਤਾਜੀ ਐਮਰਜੈਂਸੀ ਵਾਰਡ ਤੋਂ ਨਿਕਲਣ ਦਿਆ ਤੇ ਉਹ ਪਾਣੀ ਨਾਲ ਇਦਾਂ ਬੁਲਬੁਲੇ ਕੱਢਦਾ ਬਾਹਰ ਨਿਕਲਣ ਦਿਆ। ਆਹ ਯਾਰ ਦੱਸ, ਅਬਾਸ ਦੀਆਂ 140 ਹੋ ਗਏ ਜੀ। ਜੁਗਤਾਂ 200 ਰੁਪਏ ਹੋ ਗਿਆ ਬਾਸ ਸਾਹਿਬ ਤੁਹਾਡਾ। ਚਲੋ ਜੀ, ਸ਼ੁਕਰ ਹੈ ਜੁਗਤਾਂ ਦਾ ਰੇਟ ਤੇ ਲੱਗਾ ਮਿੱਠਾ ਜੀ। ਤੇਰੇ ਸਿਰ ਤੇ ਹਾਂਜੀ, ਹੀ ਅੱਗੇ ਤਾਜੀ ਅੱਗੋਂ ਗੁੱਤ ਕੀਤੀ ਹੁੰਦੀ ਹੈ। ਇਧਰੋਂ ਹਾਂਜੀ ਹਾਂਜੀ। ਵਾਹ ਓਏ ਓਏ ਚਲੋ ਜੀ 250 ਹੋ ਗਿਆ ਬਾਸ ਦਾ। ਬਾਕੀ ਸਾਰਿਆਂ ਦਾ ਜਿਹੜਾ ਨਾ ਤਕਰੀਬਨ 70-80 ਰੁਪਏ ਚ ਤਿੰਨਾਂ ਦੀ। ਮਿੱਠਾ ਸਾਹਿਬ ਨੂੰ ਤਾਂ ਉਲਟਾ ਜੁਰਮਾਨਾ ਹੋਣਾ ਚਾਹੀਦਾ। ਕੋਈ ਜੁਗਤਾਂ ਖੋਹ ਲੈਣੀਆਂ ਚਾਹੀਦੀਆਂ, ਜਿਹੜੀਆਂ ਕੋਈ ਹੈਗੀਆਂ ਉਹਨਾਂ ਨੂੰ ਅੱਗ ਲਾ ਦੇਣੀ ਚਾਹੀਦੀ। ਸਹੀ ਗੱਲ ਆ। ਉਸਤਾਦ ਜੀ ਨੇ ਟਾਇਰਾਂ ਵਾਲੀ ਦੁਕਾਨ 'ਚ ਚਲ ਗਏ ਤੇ ਉਹਨੂੰ ਜਾ ਕੇ ਕਹਿੰਦੇ ਆ ਮੇਰੀ ਅੱਖ 'ਚ ਫੂਕ ਮਾਰ ਦੇ। ਤਾਂ ਜੀ ਨੇ ਗੱਡੀ 'ਚ ਹਵਾ ਭਰਾਉਣੀ ਸੀ, ਇੱਕ ਦੁਕਾਨ ਜਾ ਕੇ ਕਹਿੰਦਾ ਉਹ ਇੱਥੇ ਨਹੀਂ ਭਰਾਉਣੀ, ਇਹਨਾਂ ਦੀ ਹਵਾ ਸਹੀ ਨਹੀਂ ਹੁੰਦੀ। ਯਾਰ ਇਹਦਾ ਕੀ ਹੈ ਯਾਰ, ਤੇ ਜਮਾਤੀ ਭਰਾ ਲਓ। ਤਾਜੀ ਟੁੰਡਾ ਹੁੰਦਾ ਸੀ। ਯਾਰ ਤਾਜੀ ਟੁੰਡਾ ਹੁੰਦਾ ਸੀ, ਬੋਤਲ ਲੈ ਲਈ, ਧੁੰਨੀ 'ਚ ਵਸਾ ਕੇ ਹੋਲ ਹੁੰਦੇ ਆ। ਇੰਜ ਕਰਕੇ ਉਸਤਾਦ ਜੀ ਪਰ ਫੈਸਲੇ ਪਾਰਸ਼ਾ ਪਾਈ, ਉਹ ਲੈਟਰ ਹੀ ਇੰਨਾ ਲਮਕਾਤਾ, ਇੱਕ ਬੰਦਾ ਐਂ ਬਾਂਹ ਤੇ ਇਕੱਠਾ ਕਰਕੇ ਲੈਟਰ ਸਿਗਲ ਆਉਣ ਡਿਆ। ਉਹਨੇ ਕੋਇਲ ਹੀ ਪੂਰੀ ਬਣਾ ਲਈ ਅੱਜ। ਕੋਈ ਤੁਰਿਆ ਕੰਮ ਕੁਛ ਤੁਰਿਆ ਥੋੜਾ ਜਿਹਾ। ਉਸਤਾਦ ਜੀ ਦੇ ਮੱਥੇ 'ਚੋਂ ਖੂਨ ਨਿਕਲਣ ਦਿਆ। ਮੈਂ ਕਿਹਾ ਕੀ ਹੋਇਆ? ਕਹਿੰਦੇ ਯਾਰ ਛਿੱਕ ਮਾਰੀ ਕੰਧ 'ਚ ਸਿਰ ਵੱਜ ਗਿਆ। ਉਹ ਲੱਖ ਲਾਣਤ। ਓਏ ਆਹੋ, ਬਿਲਕੁਲ ਕੰਧ ਦੇ ਨਾਲ ਖਲੋ ਕੇ ਚਿੱਕ ਮਾਰੀ, ਐਸੇ ਹੀ ਸਿੱਧਾ ਸਿਰ ਕੰਧ 'ਚ ਵੱਜੇਗਾ, ਮੱਥਾ ਪਾੜ ਗਿਆ। ਉਸਤਾਦ ਜੀ ਪਿੱਠੇ ਨੇ ਛਿੱਕ ਮਾਰੀ, ਮੁੜ ਕੇ ਮੂੰਹ 'ਚੋਂ ਮੱਛਰ ਕੱਢਣ ਦਿਆ ਆ ਕਰਕੇ। ਆਹੋ, ਉਸਤਾਦ ਜੀ ਨੇ ਚਿੱਟਾ ਸੂਟ ਪਾਇਆ, ਮੈਂ ਖੈਰ ਸੀ, ਕਹਿੰਦੇ ਆਹੋ ਯਾਰ ਕੱਲ ਪੀਰਾਂ ਦਾ ਮੈਚ ਸੀਗਾ। ਚਿੱਟਾ ਸੂਟ ਪਾ ਕੇ ਉਸਤਾਦ ਜੀ ਫਿਰਨ ਦੇ। ਮੈਂ ਕਿਹਾ ਖੈਰ ਆ, ਕਹਿੰਦੇ ਕਾਉਂਸਲਰ ਕੋਲੋਂ ਮੰਗਿਆ। ਮਿੱਠਾ ਕਾਣਾ ਹੋ ਗਿਆ। ਮੈਂ ਕਿਹਾ ਕਾਣਾ ਕਿਵੇਂ ਹੋਇਆ? ਕਹਿੰਦਾ ਕੁੜੀ ਨੂੰ ਅੱਖ ਮਾਰੀ, ਇਹਨੇ ਅੱਖ ਕੱਢ ਕੇ ਉਹਨੂੰ ਮਾਰ ਦਿੱਤੀ। ਪਰ ਫੈਸਲੇ ਚਿੱਟਾ ਸੂਟ ਪਾਇਆ, ਮੈਂ ਕਿਹਾ ਨਵਾਂ ਕੱਪੜਾ ਲਿਆ, ਕਹਿੰਦੇ ਨਹੀਂ ਯਾਰ ਉਹ ਘਰ ਇੱਕ ਬੈਨਰ ਪਿਆ ਸੀ ਉਹ ਸਵਾਇਆ। ਤਾਜੀ ਇੰਨੀਆਂ ਬਾਸੀਆਂ ਲੈਂਦਾ ਵਾ, ਹਕੂਮਤ ਵਾਲਿਆਂ ਨੇ ਛਿੱਕੂ 'ਚ ਲਾਇਆ ਇਹਦੇ ਮੂੰਹ ਤੇ ਇਦਾਂ। ਕੀ ਲਾਇਆ? ਕੀ ਲਾਇਆ? ਚਿੱਕੂ। ਊਂਠ ਵਾਲਾ। ਹਾਂਜੀ, ਸਾਡੀਆਂ ਬਾਸ ਨੂੰ ਵੀ ਇੰਨੀ ਸੁਸਤੀ ਪੈਂਦੀ ਆ, ਨਹਾਉਂਦੇ ਆ ਤੇ ਥੱਲੇ ਬਾਸੀਆਂ ਵੀ ਲੈ ਆਉਂਦੇ ਆ। ਅੱਛਾ,
ਅਬਾਸ ਸਵੀਮਿੰਗ ਪੂਲ ਦੇ ਥੱਲੇ ਜਾ ਕੇ ਉੱਥੇ ਬਾਸੀ ਲੈ ਰਿਹਾ ਪਾਣੀ 'ਚ। ਉਸਤਾਦ ਜੀ ਬਾਤ ਇੰਨੀ ਸੁਸਤੀ ਪੈਂਦੀ, ਇੱਕ ਦਿਨ ਉੱਠਿਆ ਫਿਰ ਮੈਂ ਕਿਹਾ ਕੀ ਹੋਇਆ, ਕਹਿੰਦਾ ਯਾਰ ਅੱਜ ਚੁਸਤੀ ਪੈ ਗਈ। ਤਾਜੀ ਮਿੱਠਾ ਕ੍ਰੇਸ਼ ਵਾਲਾ ਲਿਬਾਸ ਪਾ ਕੇ ਬੱਸ 'ਚ ਖਲੋ ਕੇ ਜਾਂਦੇ ਆ। ਉਹ ਤੇ ਖੂਹ ਤੋਂ ਛਿੱਤਰ ਪੈ ਗਏ, ਉਹਨੂੰ ਬਾਹਰ ਖਲਾਤਾ ਪੁੱਛੀ ਜਾਂਦੇ ਆ ਕਿੰਨਾ ਕਿੰਨਾ ਪਾਣੀ ਆ। ਆਹੋ ਵਾਹ ਵਾਹ ਨਹੀਂ ਯਾਰ ਤੁਸੀਂ ਹਿਸਾਬ ਲਾਓ, ਇੱਕ ਬੰਦਾ ਨਹਾ ਰਿਹਾ ਤੇ ਪਾਣੀ ਦੇ ਥੱਲੇ ਜਾ ਕੇ ਉੱਥੇ ਛਿੱਕ ਆ ਗਈ ਉਹਨੂੰ, ਤੇ ਉੱਥੇ ਸਿਰਫ ਇੰਨੀ ਕੁ ਬਾਤ ਤੇ ਉੱਤੋਂ ਬੁਲਬੁਲੇ ਨਿਕਲਦੇ। ਆ ਬਸ। ਬੇਟਾ ਮੌਤ ਦੇ ਖੂਹ ਅੱਛਾ ਫਿਰ ਇੱਕ ਬੰਦਾ ਪਾਣੀ ਦੀ ਗਹਿਰਾਈ 'ਚ ਜਾ ਕੇ ਉੱਥੇ ਗੜਾਈ ਲੈ ਰਿਹਾ ਹੈ ਨਾ। ਪਰ ਫੈਸਲ ਵਰਗਾ ਬਾਂਦਰ ਨਾ ਇੰਨੀ ਕਿ ਛੱਲੀ ਦੀ ਖਾਤਰ ਉੱਪਰਲੇ ਪਹਾੜ ਤੋਂ ਥੱਲੇ ਆ ਜਾਂਦਾ ਹੁੰਦਾ। ਵਾਹ ਵਾਹ ਬੇਟਾ ਮੌਤ ਦੇ ਖੂਹ ਤੇ ਬਾਲਟੀ ਲੈ ਗਿਆ, ਕਹਿੰਦਾ ਪਾਣੀ ਭਰ ਦੇ। ਇਹ ਪਰ ਫੈਸਲਰ ਕੀ ਮੱਛੀ ਆਪਣਾ ਕੰਡਾ ਗਲ 'ਚ ਫਸਾ ਲੈਂਦੀ ਹੁੰਦੀ। ਲੈ ਯਾਰ ਇਹ ਕੀ ਗੱਲ ਆ। ਨਹੀਂ ਮਿੱਠਾ ਸਾਹਿਬ ਇਹ ਕੀ ਗੱਲ ਹੈ, ਇੱਕ ਮਿੰਟ ਜਰਾ ਮੈਨੂੰ ਸੋਚਣ ਦੇ ਜ਼ਰਾ। ਇਹ ਕੀ ਗੱਲ ਆ ਭਾਈ ਫੈਸਲਰ ਕੀ ਮੱਛੀ ਆਪਣਾ ਹੀ ਕੰਡਾ ਗਲੇ 'ਚ ਫਸਾ ਲੈਂਦੀ। ਆਪਣਾ ਕੰਡਾ ਕਿੱਦਾਂ ਉਹਦਾ ਫਸ ਗਿਆ, ਉਹਦੇ ਤੇ ਕੰਡੇ ਲੱਗੇ ਦੇ ਵਿੱਚ। ਖੁਦਾ ਦਾ ਨਾਮ ਮਿੱਠੇ ਮਾਫੀ ਦੇ ਦੇ ਮੈਨੂੰ ਯਾਰ। ਤਾਜੀ ਮਿੱਠੇ ਦਾ ਜੰਗ 'ਚ ਭਰਾ ਮਰ ਗਿਆ ਤੇ ਉਹਦੇ ਲਾਗੇ ਖਲੋਤਾ ਸਟਿੰਗ ਪੀਂਦੇ ਆ। ਅੱਛਾ ਯਾਰ ਬਾਸ ਦੀ ਗੱਲ ਏਦਾਂ ਦੀ ਹੁੰਦੀ ਜਿਵੇਂ ਜੁਗਤ ਨਹੀਂ ਮਾਰਨ ਲੱਗਾ, ਜੁਗਤਾਂ ਤੋਂ ਬਾਅਦ ਵਿੱਚ ਇੱਕਦਮ ਬੰਦਾ ਨਹੀਂ ਕਹਿੰਦਾ ਲਓ ਤੁਸੀਂ ਫਿਰ ਬੈਠੋ, ਮੈਂ ਨਾ ਬਾਹਰੋਂ ਦਾ 2 ਮਿੰਟ ਹੋ ਗਿਆ। ਪਰ ਫੈਸਲ ਦਾ ਭਰਾ ਜੰਗ 'ਚ ਮਰ ਗਿਆ ਤੇ ਉੱਥੇ ਫੋਨ ਕਰਕੇ ਕਹਿਣ ਡਿਆ ਉਹ ਜੀਓ ਵਾਲੇ ਇੱਥੇ ਬੁਲਾਉਣਾ ਕਿ ਘਰ ਆ ਜਾਣ। ਲੋ ਵੀ ਤੁਹਾਡਾ ਨਾ ਕੁਝ 450 ਹੋ ਗਿਆ, ਸਾਰਿਆਂ ਦਾ ਮੁਬਾਰਕ ਹੋਵੇ। ਮਿੱਠੇ ਦਾ ਭਰਾ ਭਾਈ ਜੰਗ 'ਚ ਮਰ ਗਿਆ ਤੇ ਉਂਗਲਾਂ ਤੇ ਗਿਣਨ ਦੇ ਕਿੰਨੇ ਰਹਿ ਗਏ। ਅੱਛਾ ਪਿੱਛੇ ਹਾਂਜੀ ਭਰਾ ਕਿੰਨੇ ਰਹਿ ਗਏ? ਹਾਂਜੀ, ਇਹ ਉਹਨਾਂ ਦਾ ਫੁੱਲ ਖੈਰ ਖਾ ਬਣਿਆ। ਮਿੱਠੇ ਦਾ ਭਰਾ ਜੰਗ 'ਚ ਬਚ ਕੇ ਆ ਗਿਆ, ਕਹਿੰਦਾ ਕਾਸ਼ ਮਰ ਜਾਂਦਾ ਯਾਰ। ਪਰ ਫੈਸਲਾ ਵੀ ਭਰਾ ਜੰਗ 'ਚ ਮਰ ਗਿਆ, ਤਬੂਤ ਦੇ ਜੋ ਕੇ ਪੈਸੇ ਨਹੀਂ ਸੀ ਤੇ ਸੇਫ ਲੈ ਕੇ ਆਉਂਦੇ ਇੰਜ ਕਰਕੇ। ਮਿੱਠੇ ਦਾ ਇੱਕ ਭਰਾ ਬਾਹਰ ਦੇ ਮੁਲਕ ਮਰ ਗਿਆ ਤੇ ਮਹੱਲੇ 'ਚ ਰੌਲਾ ਪਾਇਆ, ਆਹ ਜੀ ਆਹ ਉਹਦੀ ਡੱਬੇ 'ਚ ਲਾਸ਼ ਹੈ ਨਹੀਂ, ਆਹ ਜੀ ਆਹ। ਯਾਰ ਉਹ ਜਿਵੇਂ ਕਿਸੇ ਬੰਦੇ ਨੂੰ ਪਿੱਛੋਂ ਨਹੀਂ ਇੰਜ ਕਰਕੇ ਗਧੇੜੇ ਚੁੱਕੀ ਦਾ ਕਰਕੇ ਉਂਝ ਲਾਸ਼ ਲੈ ਕੇ ਆ ਰਿਹਾ, ਕਹਿੰਦਾ ਯਾਰ ਪੈਸੇ ਨਹੀਂ ਹੈਗੇ ਐਂਬੂਲੈਂਸ। ਪਰ ਫੈਸਲ ਦੇ ਭਰਾ ਦੀ ਤਬੂਤ 'ਚ ਲਾਸ਼ ਆਈ ਤੇ ਤਬੂਤ ਖੁੱਲਾ ਸੀ, ਉਹ ਦਰਮਿਆਨ 'ਚ ਗੱਤਾ ਲਾਉਣ ਦੇ ਸਾਈਡਾਂ ਤੇ ਫਿੱਟ ਕਰਨ ਵਾਸਤੇ, ਲਾਸ਼ ਫਿੱਟ ਹੋ ਜਵੇ। ਵਾਹ ਅਬਾਸ ਦੀ ਲਾਸ਼ ਉਹਨਾਂ ਨੇ ਤਬੂਤ 'ਚ ਪਾਈ, ਉਹ ਕਿੰਨਾ ਹੀ ਖੁੱਲਾ ਸੀ, ਨਾਲ ਇੱਕ ਬੰਦਾ ਪੈ ਕੇ ਆਇਆ। ਤਾਜੀ ਦਾਨਿਸ਼ ਹੁਣਾਂ ਦੀ ਵੀ ਇੱਕ ਲਾਸ਼ ਉਧਰੋਂ ਆਈ, ਉਹਨਾਂ ਨੂੰ ਤਬੂਤ ਨਹੀਂ ਲੱਭਾ, ਉਹਨਾਂ ਨੇ ਫ੍ਰਿਜ 'ਚ ਯਾਰ ਮੈਨੂੰ ਉਹਦੀ ਗੱਲ ਦਾ ਤੇ ਮਜ਼ਾ ਲੈ ਲੈਂਦੇ ਕਰ ਯਾਰ। ਤੁਸੀਂ ਐਡੀ ਸੋਹਣੀ ਗੱਲ ਦੀ ਉਹਦਾ ਜ਼ਰਾ ਮੈਨੂੰ ਥੋੜਾ ਇਮੇਜਿਨ ਤੇ ਕਰਨ ਦੇ ਕਿ ਤਬੂਤ ਖੁੱਲਾ ਸੀ ਤੇ ਉਹਦੇ ਨਾਲ ਇੱਕ ਬੰਦੇ ਨੇ ਕਿਹਾ ਯਾਰ ਤੂੰ ਨਾਲ ਪੈ ਜਾ ਉੱਥੇ ਤੱਕ ਜ਼ਰਾ, ਤੇ ਉਹ ਵਿੱਚ ਮੋਬਾਈਲ ਤੇ ਗੇਮ ਲਾ ਕੇ ਨਾਲ ਪਿਆ, ਨਾਲ ਬਾਸ ਦੀ ਲਾਸ਼ ਪਈ। ਮਿੱਠੇ ਦੀ ਵੀ ਇੱਕ ਲਾਸ਼ ਹੈ। ਇਹਨਾਂ ਕੋਲ ਤਬੂਕ ਜੋ ਕੇ ਪੈਸੇ ਨਹੀਂ ਸੀ, ਉਹ ਵਾਸ਼ਿੰਗ ਮਸ਼ੀਨ 'ਚ ਲੈ ਆਏ। ਹੁਣ ਰੋਜ਼ ਪੂਰਾ ਕਰਕੇ ਤੇ ਪੈਕ ਕਰਕੇ ਤੇ ਲੈ ਆਏ। ਤਾਜੀ ਏਡਾ ਪਾਗਲ ਆ, ਉਹਨਾਂ ਨੇ ਬਾਹਰੋਂ ਲਾਸ਼ ਭੇਜਤੀ। ਕਿਉਂ? ਤੇ ਨਾਲ ਇੱਕ ਲਾਸ਼ ਦੇ ਬੱਚਾ ਵੀ ਭੇਜਿਆ, ਕਹਿੰਦੇ ਇਹਦਾ ਕੰਪਰੈਸਰ ਆ। ਉਸਤਾਦ ਜੀ ਭਾਈ ਫੈਸਲ ਵੀ ਐਡਾ ਪਾਗਲ ਆ, ਨਹਿਰ 'ਚੋਂ ਲਾਸ਼ ਨਹੀਂ ਕੱਢਣ ਡਿਆ। ਮੈਂ ਕਿਹਾ ਕੱਢਦਾ ਨਹੀਂ, ਕਹਿੰਦਾ ਭਾਈ ਸਾਰੀ ਗਿੱਲੀ ਹੋ ਗਈ। ਮਿੱਠਾ ਵੀ ਏਡਾ ਪਾਗਲ, ਇਹਦਾ ਭਰਾ ਨਹਿਰ 'ਚ ਡਿੱਗਿਆ। ਮੈਂ ਕਿਹਾ ਕੱਢਦਾ ਨਹੀਂ, ਕਹਿੰਦਾ ਫੁੱਲ ਕੇ ਆਪੇ ਉੱਤੇ ਹੋ ਜਾਊਗਾ। ਸਾਜੀ ਏਡਾ ਪਾਗਲ ਆ ਭਾਈ ਫੈਸਲ, ਏਡਾ ਪਾਗਲ ਆ, ਇਹਨਾਂ ਦੀ ਬਾਹਰ ਤੇ ਮੁਲਕੋਂ ਲਾਸ਼ ਆਣੀ ਸੀ, ਉਹ ਫਰੋਨ ਵਾਲੀ ਹੈਗੀ। ਤੇ ਉਹੀ ਕਹਿਣਾ ਨਾਨਾ ਮਰ ਗਿਆ ਨਾਨਾ। ਤਾਜੀ ਤੇ ਕਹਿੰਦਾ ਐਡਾ ਪਾਗਲ ਆ ਇਹ ਨਹਿਰ ਚੋਂ ਲਾਸ਼ ਕੱਢਣੀ, ਨੇ ਕਿਹਾ ਲਾਸ਼ ਕੱਢ ਕੇ ਤਾਂ ਰਹਿਣ ਦੋ ਭਾਜੀ ਸਾਰੀ ਗਿੱਲੀ ਹੋ ਗਈ ਹੈ। ਉਹ ਬੇਟੇ ਬੂ ਕਾਪੀ ਡਿੱਗੀ ਸੀ। ਆਹ ਸਹੀ ਹੈ ਭਾਈ ਫੈਸਲ ਨਹਿਰ 'ਚੋਂ ਲਾਸ਼ ਕੱਢਣ ਗਏ, ਨਾਲ ਨਹਿਰ ਵੀ ਕੱਢ ਲਿਆ। ਉਹਨੇ ਲਾਸ਼ ਕੱਢਣ ਗਿਆ, ਉਹਨੇ ਅੱਗੋਂ ਚਪੇੜਾ ਮਾਰੀਆਂ, ਉਹਨੇ ਕਿਹਾ ਸਾਲਿਆ ਮੈਂ ਤਾਂ ਨਹਾਉਂਦੇ ਆ। ਮਿੱਠੇ ਨੇ ਲਾਸ਼ ਕੱਢਣ ਲਈ ਛਾਲ ਮਾਰੀ ਤੇ ਲਾਸ਼ ਦੇ ਕੋਲ ਜਾ ਕੇ ਕਰਦਾ ਖੂਨ। ਯਾਰ ਨਾ ਮਾਫ ਕਰੇ। ਉਸਤਾਦ ਜੀ ਪਰ ਫੈਸਲ ਨਹਿਰ 'ਚੋਂ ਲਾਸ਼ ਕੱਢਣਗੇ, ਤੋਬਾ ਉਹਨੇ ਵੀ ਘੇਰਾ ਪਾਉਣਾ ਹੈ, ਉੱਤੋਂ ਦੀ ਪਵੋ ਇਧਰੋਂ ਦੀ ਪਵੋ, ਲਾਸ਼ ਲੁੱਕ ਕੇ ਜਾਣ। ਉਹ ਯਾਰ ਨਾ ਯਾਰ, ਲਾਸ਼ ਤੇ ਨਾ ਕਰੋ, ਹੋਰ ਗੱਲੋਂ ਕਰੋ ਉਸਤਾਦ ਜੀ। ਉਸਤਾਦ ਮੈਂ ਜੀ, ਬੜੀਆਂ ਨਾ ਲਾਸ਼ 250 ਗੱਲ ਕਰਕੇ ਕਹਿੰਦਾ ਲਾਸ਼ ਤੇ ਨਾ ਕਰੋ। ਉਹਨੇ ਨਹੀਂ ਉਸਤਾਦ ਜੀ ਮੈਨੂੰ ਕਸਮੇ
ਮੈਨੂੰ ਯਾਦ ਹੀ ਹੁਣ ਆਇਆ, ਮੈਂ ਨਾ ਉਸਤਾਦ ਜੀ, ਮੈਂ ਮੈਂ- ਬੜੀਆਂ ਲਾਸ਼ਾਂ ਵੇਖੀਆਂ ਨਹਿਰ 'ਚ। ਨਹਿਰ ਚੋਂ ਲਾਸ਼ਾਂ ਕੱਢ ਕੇ ਬੈਠਕ 'ਚ ਇਕੱਠੀਆਂ ਕਰਨ ਦੇ। ਨਹੀਂ, ਨਹਿਰ ਤੋਂ ਲਾਸ਼ ਕੱਢਣੀ ਸੀ ਤੇ ਆਪ ਸੜਕੋਂ ਸੜਕੀ ਭੱਜਣ ਦੇ, ਉਹਨੂੰ ਕਹਿੰਦੇ ਉਹ ਰੁਕ ਜਾ, ਉਹ ਇੱਥੇ ਖਲੋ ਜਾ, ਇਹ ਤਾਂ ਲਾਸ਼ ਦੇ ਉੱਤੇ। ਉਸਤਾਦ ਜੀ ਅੱਲਾ ਮਾਫੀ ਦੇਵੇ, ਪਿਛਲੇ ਦਿਨਾਂ 'ਚ ਮੈਂ ਦੇਖੀ ਇੱਕ ਬੋਰੀ ਦੇ ਵਿੱਚ ਬੰਦ ਲਾਸ਼, ਤਾਜੀ ਲਾਸ਼ ਕੱਢਣ ਗਿਆ ਨਹਿਰ 'ਚ ਤੇ ਕੀ ਕੀਤਾ? ਤੇ ਕੱਲਾ ਸ਼ੇਰ ਹੀ ਆਇਆ ਤੇ ਉਹਨਾਂ ਨੂੰ ਕਹਿੰਦੇ ਅੱਛਾ ਚੈਪ ਖੋਲਿਆ ਵਾ। ਨਹੀਂ, ਅੱਲਾ ਮਾਫੀ ਦੇਵੇ, ਕਹਿਣਾ ਨੀ ਚਾਹੀਦਾ। ਲਾਸ਼ ਲੱਭਣ ਗਏ ਤੇ ਪਤਾ ਨਹੀਂ ਲਾਸ਼ ਦੇ ਉੱਪਰ ਹੀ ਬੈਠੇ ਕਹੀ ਜਾਂਦੇ ਭਾਈ ਇੱਥੇ ਮੈਨੂੰ ਨਹੀਂ ਕਿਤੇ ਨਜ਼ਰ ਆਈ। ਉਹ ਉੱਤੇ ਬੈਠਾ ਸਫ਼ਰ ਕਰਨ ਦੇ। ਉਸਤਾਦ ਜੀ ਕਰਾਚੀ ਦੋ ਭਰਾ, ਅੱਲਾ ਮਾਫੀ ਦੇਵੇ, ਕਹਿਣਾ ਨਹੀਂ ਚਾਹੀਦਾ, ਉਹਨਾਂ ਨੇ ਨਾ ਮਨੋਲੇ 'ਚ ਛਾਲ ਮਾਰੀ। ਕਿੱਥੇ? ਮਨੋਲਾ ਇੱਕ ਸਮੁੰਦਰ ਦਾ ਹਿੱਸਾ ਹੈਗਾ, ਉੱਥੇ ਛਾਲ ਮਾਰੀ। ਕਹਿੰਦੇ ਜੀ ਅਸੀਂ ਛੱਲਾਂ ਜਿਹੜੀਆਂ ਨੇ ਨਾ ਤੁਹਾਨੂੰ ਆਊਟ ਆਫ ਕੰਟਰੀ ਲੈ ਜਾਣਗੀਆਂ। ਲਓ, ਉਹ ਤੈਰਨਾ ਜਾਣਦੇ ਸੀਗੇ। ਨਹੀਂ ਉਹ ਛੱਲਾ ਪੀ ਗਈ ਸੀਗੀਆਂ। ਯਾਰ ਉਹ ਵਿਚਾਰੇ ਲੱਭੇ ਹੀ ਨਹੀਂ ਕਿ ਛਾਲ ਮਾਰ ਕੇ ਬਾਹਰਲੇ ਮੁਲਕ ਚਲੇ ਗਏ, ਪਤਾ ਨਹੀਂ। ਨਹੀਂ ਵੀ ਛੱਲਾ ਪਹੁੰਚ ਕਿੱਥੇ ਗਏ ਆ? ਹੋਣੇ ਜੇ ਹਫਤਾ 10 ਦਿਨ ਹੋ ਗਏ ਨੇ। ਐਵਰੇਜ ਦਾ ਪੈਰਟ ਮਾਰਨੇ ਛੱਲਾ। ਯਾਰ ਮੈਂ ਹੈਰਾਨ ਆ ਯਾਰ, ਕਸਮੇ ਆ ਇੱਕ ਬੰਦਾ ਨਾ ਇੱਥੇ ਜਦੋਂ ਦਾ ਮੈਂ ਆਇਆ ਨਾ, ਮੈਨੂੰ ਕੋਈ ਘੰਟੇ ਤੋਂ ਉੱਪਰ ਹੋ ਗਿਆ ਇੱਥੇ, ਸਵਾ ਘੰਟਾ, ਤੇ ਇੱਕ ਬੰਦਾ ਨਾ ਸਿਰਫ ਨਾ ਇੱਥੇ ਮੈਂ ਹਿਸਾਬ ਦੇ ਨਾਲ ਉਧਰ ਨੂੰ ਜਾਣਾ ਨਾ, ਤਾਂ ਤੁਸੀਂ ਵੇਖਣਾ ਜ਼ਰਾ ਕਿ ਉਹ ਬੰਦਾ ਸਿਰਫ ਨਾ ਸਵਿਮਿੰਗ ਪੂਲ ਦੇ ਵਿੱਚ ਇਧਰੋਂ ਆਉਣ ਜਾ ਰਿਹਾ, ਉਧਰੋਂ ਐਨ ਹੋ ਰਿਹਾ, ਇੱਕ ਸਕਿੰਟ ਉਸ ਬੰਦੇ ਨੇ ਸਟੇ ਨਹੀਂ ਕੀਤਾ, ਔਰ ਸਵਾ ਘੰਟਾ ਹੋ ਗਿਆ ਮੁਸਲਸਲ ਉਹ ਬਾਜ਼ੂਆਂ ਨਾਲ ਇੰਜ ਕਰਕੇ ਤੈਰ ਰਿਹਾ, ਜਿਹਨੀ ਪ੍ਰੈਕਟਿਸ ਕਰ ਰਿਹਾ। ਤੇ ਮੈਂ ਹੈਰਾਨ ਆ ਯਾਰ ਕਿ ਕੌਣ ਲੋਕ ਨੇ ਯਾਰ ਇਹ ਇਹਨਾਂ ਨੂੰ ਤਾਂ ਮਰਨਾ ਭੁੱਲਿਆ ਲੋਕਾਂ ਨੂੰ। ਕੀ ਕਰ ਰਹੇ ਨੇ? ਉਹਨੇ ਉਸਤਾਦ ਜੀ ਪਾਈਆ ਯਾਰ, ਉਹ ਇਧਰੋਂ ਆਉਣ ਜਾਈ ਜਾ ਰਿਹਾ, ਉਧਰੋਂ ਐਨ ਆਈ ਜਾ ਰਿਹਾ, ਔਰ 1.5 ਘੰਟਾ ਹੋ ਗਿਆ, ਸਵਾ ਘੰਟਾ ਮੁਸਲਸਲ ਯਾਰ, ਉਹ ਰੁਕ ਨਹੀਂ ਰਿਹਾ। ਸਵਿਮਿੰਗ 'ਚ ਬੜੀ ਜਾਨ ਲੱਗਦੀ ਆ। ਪਤਾ ਹੀ ਕਰਨ ਕੀ ਡਿਆ ਵਾ ਉਹ? ਸਵਿਮਿੰਗ ਯਾਰ ਉਹ ਕਹਿੰਦੀ ਨਹਾਣ ਡਿਆ ਵਾ। ਔਰ ਇਹ ਜਿਹੜਾ ਯਾਰ ਉਹਦੇ ਬੱਚੇ ਨੇ, ਲੇਕਿਨ ਉਸਤਾਦ ਜੀ ਉਹ ਨਹੀਂ ਹਟ ਰਿਹਾ। ਕੀ ਪਤਾ ਘਰੋਂ ਭੱਜਿਆ ਹੋਵੇ ਉਸਤਾਦ ਜੀ। ਉਹ ਮੇਰਾ ਹਾਲ ਡੇਲੀ 2 ਘੰਟੇ ਸਵਿਮਿੰਗ ਹੀ ਕਰਦਾ ਹੋਣਾ ਮੇਰੇ ਹਿਸਾਬ ਨਾਲ, ਔਰ ਜਿਹੜੇ ਇੰਨੀ ਕਰ ਰਿਹਾ ਨਾ, ਇਟ ਮੀਨਸ ਕਿ ਬਾਬਾ ਜੀ ਇਹ ਰੋਜ਼ ਕਰਦਾ, ਕਿਉਂਕਿ ਇੰਨਾ ਸਟੈਮਨਾ ਜਿਹੜਾ ਨਾ ਇਹ ਡੇਲੀ ਬੇਸਿਸ ਤੇ ਬਣਦਾ ਉਹ। ਇਹ ਜਿਹੜਾ ਇੰਨੀ ਕਰ ਰਿਹਾ ਨਾ, ਥੱਲੇ ਗੱਡੀਆਂ ਵੀ ਨਹੀਂ ਹੋਣੀਆਂ। ਉਹ ਨਹੀਂ ਹੋ ਸਕਦਾ ਉਹਦੀ ਪਾਣੀ 'ਚ ਰਹਿائش ਹੋਵੇ, ਉੱਥੇ ਰਹਿੰਦਾ ਹੋਵੇ ਉਹ। ਉਸਤਾਦ ਜੀ ਇਹੋ ਜਿਹੇ ਬੰਦੇ ਸੱਚੀ ਮੁੱਚੀ ਨਾ ਅੱਕੇ ਹੁੰਦੇ ਨੇ। ਕਿਸੇ ਨੂੰ ਬੀਵੀ ਤੇ ਗੁੱਸਾ ਹੁੰਦਾ, ਕਿਸੇ ਨੂੰ ਬੱਚਿਆਂ ਤੇ ਗੁੱਸਾ, ਕਿਸੇ ਨੂੰ ਸਸੁਰਾਲ ਤੇ ਉਹ ਫਿਰ ਆਪਣਾ ਯਾਨੀ ਕਿ ਸਾਰਾ ਗੇਮਾਂ ਇੰਜ ਕੱਢਦੇ ਨੇ। ਕੋਈ ਐਕਸਰਸਾਈਜ਼ ਕਰਕੇ ਕੱਢਦਾ, ਠੀਕ ਹੈ। ਨਹੀਂ ਯਾਰ, ਉਹ ਮਤਲਬ ਮੈਂ ਆਪ ਸ਼ੁਰੂ ਕਰ ਦੇਣਾ ਪਾਣ। ਮੈਂ ਇਧਰੋਂ ਇੱਕ ਵਾਰੀ ਐਨ ਜਾਣਾ ਨਾ, ਅਗਲੇ ਦਿਨ ਅੱਧਾ ਕੁ ਵਾਪਸ ਵੀ ਆਉਣਾ ਵਾ, ਫਿਰ ਉਸ ਤੋਂ ਅਗਲੇ ਦਿਨ ਪੂਰਾ ਵਾਪਸ ਆ ਜਾਣਾ। ਏਦਾਂ ਡੇਲੀ ਕਰਦੇ ਕਰਦੇ ਮੈਂ ਚੱਕਰ ਵਧਾ ਲੈਣੇ। ਨਹੀਂ ਉਸਤਾਦ ਜੀ ਸਹੀ ਹੈ, ਤੁਸੀਂ ਮਾਸ਼ਾਅੱਲਾ ਕਿਹੜੇ ਘੱਟ ਤਾਕਤਵਰ ਹੋ, ਠੀਕ ਹੈ ਤੁਸੀਂ ਵੀ। ਲੇਕਿਨ ਸਾਜੀ ਉਹ ਨਹੀਂ ਹੈਗਾ ਰੌਲਾ, ਲੱਤਾਂ ਵੀ ਨਹੀਂ ਮਾਰ ਰਿਹਾ, ਉਹ ਸਿਰਫ ਬਾਹਾਂ ਦੇ ਨਾਲ ਇੰਜ ਕਰ ਰਿਹਾ, ਤੇ ਲੱਤਾਂ ਬਿਲਕੁਲ ਈਜ਼ੀ ਰੱਖਦਾ ਵਾ, ਪਤਾ ਹਿਸਾਬ ਲਾ ਰਿਹਾ। ਉਸਤਾਦ ਜੀ ਮੈਨੂੰ ਇਹਨਾਂ ਗੱਲਾਂ ਤੋਂ ਨਾ ਇੱਕ ਸ਼ੇਰ ਯਾਦ ਆ ਗਿਆ ਜੀ। सांपों को बंद कर दिया ये कहकर सपेरे ने। ਲਓ ਜੀ, ਗੁੱਡ ਸਵੇਰੇ ਮਿਲਾਂਗੇ ਜੀ ਹੁਣ, ਹਨਾ? ਸਵੀਮਿੰਗ ਦੀ ਵਜ੍ਹਾ ਤੋਂ ਤੈਨੂੰ ਸ਼ੇਰ ਯਾਦ ਆਇਆ? ਹਾਂਜੀ ਹਾਂ, ਉਹ ਲਿੰਕ ਦੀ ਗੱਲ ਹੈ ਨਾ, ਉਹਦੇ ਨਾਲ ਬਿਲਕੁਲ ਲਿੰਕ ਕਰ ਰਹੀ ਹੈ। ਤੁਹਾਨੂੰ ਪਤਾ ਫੈਸਲ ਭਾਈ ਲਿੰਕ ਦੇ ਬਾਦਸ਼ਾਹ ਨੇ। ਨਹੀਂ ਲਿੰਕ ਨਹੀਂ ਭਾਈ, ਤੂੰ ਆਪ ਹੀ ਕਰ। ਇਹਨਾਂ ਨੂੰ ਦੂਸਰਾ ਆਦੀ ਸੀ, ਮੈਂ ਤੇ ਕਿਹਾ ਮੈਂ ਕਰਦਾ, ਤੁਸੀਂ ਕਰ ਲੈਣਾ, ਤੂੰ ਆਪ ਹੀ ਕਰ ਲੈ ਭਰਾਵਾ। ਨਹੀਂ ਇਹ ਅੱਛੀ ਗੱਲ ਨਹੀਂ ਹੁੰਦੀ ਯਾਰ, ਮੈਂ ਤੁਹਾਨੂੰ ਦਿਖਾ ਦੇਣਾ ਸੀ, ਲੇਕਿਨ ਉਹ ਗੈਰ ਕਾਨੂੰਨੀ ਆ ਕਿ ਮੈਂ ਐਵੇਂ ਉਧਰ ਜਾਵਾਂ ਤੇ ਬੰਦੇ ਨੂੰ ਤੁਹਾਨੂੰ ਨਹਾਉਂਦਾ ਵਿਖਾਵਾਂ, ਗਲਤ ਗੱਲ ਆ ਯਾਰ। ਨਹੀਂ ਅਗਰ ਕੋਈ ਮਸਲਾ ਬਣ ਵੀ ਗਿਆ, ਪੰਜ ਫੈਸਲ ਕਾਲ ਕਰਨਗੇ। ਸਾਜੀ ਉੱਥੇ ਅੱਲਾ ਰਹਿਮ ਕਰੇ, ਕੋਈ ਮਸਲਾ ਬਣੇ ਤੇ ਆਰਡਰ ਲਾਣਾ, ਏਡੀ ਨਹੀਂ ਗੱਲ ਹੈ ਉਸਤਾਦ ਜੀ। ਤੁਹਾਨੂੰ ਪਤਾ ਤੁਹਾਡਾ ਪੁੱਤਰ ਖਤਰੋਂ ਦਾ ਖਿਲਾੜੀ ਹੈ, ਏਡੀ ਵੀ ਨਹੀਂ ਟੈਂਸ਼ਨ ਕੋਈ। ਲੇਕਿਨ ਮੈਂ ਤੁਹਾਨੂੰ ਇਹ ਦੱਸ ਦਿੱਤਾ ਨਾ ਕਿ ਬਾਬਾ ਜੀ ਉਹ ਬੰਦਾ ਮੁਸਲਸਲ ਸਵਾ ਘੰਟੇ ਤੋਂ ਰੁਕ ਨਹੀਂ ਰਿਹਾ। ਯਾਨੀ ਮੈਂ ਹਿਸਾਬ ਲਾਇਆ ਕਿ ਅਗਰ ਇਹ ਬੰਦੇ ਨੂੰ ਤੁਸੀਂ ਕਿਸੇ ਦਰਿਆ 'ਚ ਜਾਂ ਸਮੁੰਦਰ 'ਚ ਜਾਵੇ ਤੇ ਇਹ ਮੇਰਾ ਹਾਲ ਕੋ 5-7-10 ਕਿਲੋਮੀਟਰ ਸਵੀਮਿੰਗ ਦੇ ਨਾਲ ਹੀ ਚਲਾ ਜਾਏਗਾ। ਕਿੰਨਾ ਕੁ ਪਾਰ ਕਰ ਰਹੇ ਉਸਤਾਦ ਜੀ, ਸਮੁੰਦਰ ਨਾਲ ਕਾਹਦਾ ਮਜ਼ਾਕ ਹੈ? ਹੋ ਨਹੀਂ, ਮੈਂ ਸਕਦਾ ਗੱਲ ਕਰ ਰਿਹਾ ਨਾ ਕਿ ਮਤਲਬ ਯਾਰ ਚਲੋ ਇੱਕ ਮਿਸਾਲ ਆ, ਹਿਸਾਬ ਕਿਤਾਬ। ਅੱਛਾ ਯਾਰ, ਇਹਦੀ ਗਹਿਰਾਈ ਦਾ ਵੀ ਹਿਸਾਬ ਹੁੰਦਾ, ਯਾਨੀ ਇੱਕ ਬੰਦਾ ਸਵੀਮਿੰਗ ਕਰਦਾ ਵਾ, ਜ਼ਰਾ ਤੁਸੀਂ ਦੱਸਣਾ ਯਾਰ ਜੁਗਨੂ ਬਾਦਸ਼ਾਹ, ਇੱਕ ਬੰਦਾ ਅਗਰ ਸਵੀਮਿੰਗ ਕਰਦਾ ਵਾ ਤੇ ਉਹ ਅਗਰ ਪਾਣੀ 8 ਫੁੱਟ ਤੇ ਆ, 6 ਫੁੱਟ ਤੇ ਆ, ਤੇ ਉੱਪਰ ਉਹ ਸਵੀਮਿੰਗ ਕਰ ਰਿਹਾ। ਅਗਰ ਪਾਣੀ 20 ਫੁੱਟ ਤੇ ਆ, ਉਹ ਫਿਰ ਵੀ ਉੱਪਰ ਸਵੀਮਿੰਗ ਕਰ ਰਿਹਾ। ਅਗਰ ਪਾਣੀ 100 ਫੁੱਟ ਆ, ਫਿਰ ਵੀ ਉੱਪਰ ਉਹ ਜਿਹੜਾ ਗਹਿਰਾਈ ਆ, ਉਹ ਉੱਪਰ ਉਹਦੇ ਤੈਰਨ ਤੇ ਕੋਈ ਅਸਰ ਅੰਦਾਜ਼ ਹੁੰਦੀ ਹੈ, ਜਾਂ ਥੱਲੇ ਭਾਵੇਂ 1000 ਫੁੱਟ ਵੀ ਹੋਵੇ, ਤੁਸੀਂ ਉੱਪਰ ਬਸ ਸਵੀਮਿੰਗ ਕਰੀ ਜਾਓ? ਦੱਸਣਾ ਚਾਹੀਦਾ। ਪਾਣੀ ਜਿੰਨਾ ਗਹਿਰਾ ਹੋਏਗਾ ਨਾ, ਉਹਦੀ ਆਵਾਜ਼ ਨਹੀਂ ਹੋਏਗੀ, ਤੇ ਜਿੱਥੇ ਪਾਣੀ ਗਹਿਰਾ ਨਹੀਂ ਹੋਏਗਾ ਉੱਥੇ ਪਾਣੀ ਦੀ ਆਵਾਜ਼ ਹੋਏਗੀ।
ਔਰ ਨਹੀਂ ਓਏ ਉਹ ਫੈਸਲ ਤੈਨੂੰ ਯਾਦ ਹੈ ਕਰੀ ਤੂੰ ਪਾਣੀ ਦੇ ਥੱਲੇ ਜਾਣਾ ਸੀ ਇੱਥੇ ਤੇ ਮੈਂ ਤੈਨੂੰ ਬਾਹਰੋਂ ਗੱਲ ਕਹਿੰਦਾ ਤੂੰ ਉੱਤੇ ਆ ਕੇ ਦੱਸ ਦੇਣਾ ਸੀ ਉਸਤਾਦ ਜੀ ਉਹ ਤੇ ਮੇਰੇ 'ਚ ਹੈ ਵੇ ਸ਼ਕਤੀ। ਉਹਨੂੰ ਯਾਰ ਮੈਨੂੰ ਸਮਝ ਨਹੀਂ ਆਈ ਯਾਰ ਇਹ ਕਿੱਦਾਂ ਹੋ ਸਕਦਾ ਫੈਸਲ। ਉਸਤਾਦ ਜੀ ਉਹ ਮੇਰੇ 'ਚ ਸ਼ਕਤੀ ਹੈ। ਮੈਂ ਨਹਿਰ ਦੇ ਵਿੱਚ ਵੀ ਨਹਾਉਂਦਾ ਵਾਂ ਨਾ, ਇਹ ਯਾਰ ਸੱਜਣ ਦੋਸਤ ਵੇਲੀ ਪਲੈਨਿੰਗ ਵਗੈਰਾ ਕਰਦੇ ਨੇ ਮੇਰੇ ਖਿਲਾਫ, ਜੇ ਤੇ ਤੁਹਾਡੇ ਮੈਨੂੰ ਸਾਰਾ ਹੀ ਬਾਹਰ ਆ ਜਾਂਦਾ। ਮੈਂ ਮੁਹਤਾਤ ਰਹਿਣਾ ਵਾਂ। ਮੈਂ ਅਕਸਰ ਕਿਸੇ ਨੇ ਵੀ ਮੇਰੇ ਖਿਲਾਫ ਗੱਲ ਕਰਨੀ ਹੋਵੇ, ਮੈਨੂੰ ਮਾੜਾ ਜਿਹਾ ਵੀ ਪਤਾ ਲੱਗ ਜਾਣਾ ਕਿ ਇਹ ਬੰਦਾ ਮੇਰੇ ਖਿਲਾਫ ਹੈ, ਉਹਨੂੰ ਮੈਂ ਨਹਿਰ ਤੇ ਲੈ ਜਾਂਦਾ। ਮੈਂ ਫਿਰ ਨਹਿਰ 'ਚ ਚੁੱਭੀ ਮਾਰਨੀ, ਉਹ ਪਿੱਛੇ ਪਲੈਨਿੰਗ ਕਰਦਾ ਹੋਏਗਾ, ਮੈਨੂੰ ਪਤਾ ਲੱਗ ਜਾਂਦਾ। ਮੈਂ ਫਿਰ ਮੁਹਤਾਤ ਰਹਿਣਾ। ਇੱਕ ਤੇ ਪੂਰਾ ਖਾਨਦਾਨ ਨਹਿਰ ਤੇ ਖੜਾ ਕੀਤਾ ਸੀ, ਕਹਿੰਦਾ ਸਾਰੇ ਮੇਰੇ ਖਿਲਾਫ ਗੱਲਾਂ ਕਰਦੇ ਆ। ਨਹੀਂ ਯਾਰ ਬੜੀ ਇਹ ਜੈਨੂਇਨ ਗੱਲ ਆ। ਮੈਂ ਹੈਰਾਨ ਹੋ ਗਿਆ ਸੀ ਕਿ ਪਾਣੀ ਦੇ ਅੰਦਰ ਕਿਹੜਾ ਕੋਈ ਸੁਰਾਖ ਜਾਂ ਰਸਤੇ ਦੇ। ਫੈਸਲ ਬਿਲਕੁਲ ਥੱਲੇ ਚਲਾ ਜਾਂਦਾ ਸੀ। ਮੈਂ ਬਾਹਰ ਖਲੋ ਕਹਿੰਦਾ ਸੀ ਫੈਸਲ ਏਦਾਂ ਤੇ ਇਹ ਬਾਹਰ ਆ ਕੇ ਦੱਸ ਦਿੰਦੇ ਕਿ ਤੁਸੀਂ ਆਹ ਗੱਲ ਕਹੀ ਹੈ। ਹਾਂਜੀ ਉਸਤਾਦ ਜੀ ਇੱਕ ਦਿਨ ਨਹਿਰ ਚੋਂ ਬਾਹਰ ਨਿਕਲ ਕੇ ਕਹਿੰਦਾ ਆਹ ਗਾਲਾਂ ਕੌਣ ਕੱਢਣ ਦਿਆ ਆ ਕਿਹਨੇ ਕੱਢੀ ਮੈਨੂੰ ਗਾਲਾਂ ਦੀ ਕਿਸਮੇ ਉਸਤਾਦ ਨੇ ਸੱਚੀ ਮੁੱਚੀ ਗਾਲਾਂ ਹੀ ਕੱਢੀਆਂ ਸੀ। ਉਹ ਬਣਦੀ ਤੇ ਬਾਹਰ ਆ ਕੇ ਮੈਂ ਕਿਹਾ ਉਸਤਾਦ ਜੀ ਤੁਸੀਂ ਪਹਿਲੇ ਮੈਨੂੰ ਇਹ ਗਾਲ ਕੱਢੀ, ਫਿਰ ਇਹ ਗਾਲ ਕੱਢੀ, ਫਿਰ ਇਹ ਗਿਆ। ਐਂਜੀ ਕੀ ਕਰਦੇ ਹੋ ਤੇਰੀ ਗੱਲ। ਫੇਰ ਥੱਲੇ ਕੇ ਕਹਿੰਦਾ ਦੁਬਾਰਾ ਫੇਰ ਕੱਢੋ। ਨਹੀਂ ਇਹ ਮੇਰਾ ਹੱਲ ਕੋਈ ਨਾ ਕੋਈ ਲੌਜੀਕਲੀ ਕੋਈ ਇਹਦਾ ਹੋਏਗਾ ਕਿ ਥੱਲੇ ਤੁਹਾਨੂੰ ਆਵਾਜ਼ ਜਾਂਦੀ ਹੈ ਪਾਣੀ ਨਹੀਂ ਆਵਾਜ਼ ਨਹੀਂ ਮੈਂ ਹਿਸਾਬ ਲਾ ਰਿਹਾ। ਮੇਰੀ ਗੱਲ ਸੁਣ, ਜਦੋਂ ਪਾਣੀ ਦੀ ਸਤ੍ਹਾ ਦੇ ਉੱਤੇ ਲਫ਼ਜ਼ ਹਵਾ ਟਕਰਾਉਂਦੀ ਹੈ ਨਾ, ਉਹ ਵਾਈਬ੍ਰੇਟ ਦੇ ਨਾਲ ਥੱਲੇ ਦੱਸਦੀ ਹੈ ਵੀ ਆਹ ਗੱਲ ਹੋਈ। ਉਸਤਾਦ ਜੀ ਬੇਸਿਕਲੀ ਭਾਲ ਫੈਸਲ ਵਾਟਰ ਐਕਟਰ ਨੇ। ਥੱਕ ਗਿਆ ਵਿਚਾਰਾ, ਥੱਕ ਗਿਆ। ਸ਼ਾਮ ਪੈ ਗਈ ਆ, ਹਨੇਰਾ ਹੋ ਗਿਆ, ਥੱਕ ਗਿਆ ਵਿਚਾਰਾ। ਮਾੜੀਆਂ ਜੀਆਂ ਪਿੰਨੀਆਂ ਨੂੰ ਤੇਲ ਮਲ ਦੋ ਉਹਦੇ ਦੁਆਲੇ ਹੋਏ। ਮੈਂ ਤਾਂ ਜਾਵਾਂ, ਚਲੇ ਗਏ ਸਾਰੇ। ਜਦ ਤੱਕ ਬਾਬੇ ਨੂੰ ਨਜ਼ਰ ਨਹੀਂ ਨਾ ਲੱਗਦੀ, ਫੁੜ ਕੇ ਨਹੀਂ ਡਿੱਗਦਾ ਪੰਜ ਹਟਣਾ ਦੀ। ਉਸਤਾਦ ਜੀ ਤੁਸੀਂ ਨਾ ਚੱਕਰ ਯਾਰ ਦੇਖੋ ਜੀ ਨਾਜ਼ਰੀਨ, ਮੈਂ ਤੁਹਾਨੂੰ ਜਰਾ ਉਹ ਦਿਖਾਵਾਂ ਥੋੜਾ ਪੂਲ। ਤੁਸੀਂ ਇੱਕ ਚੱਕਰ ਲਾਣਾ ਤੇ ਬਾਲਸ਼ੀ ਦਾ 2000 ਬਣ ਜਾਣਾ ਜੀ। ਉਧਰ ਵਾਲੇ ਦਾ 2000 ਦੇਖੋ ਇਹ ਪੂਲ ਆ ਜੀ ਨਾਮ। ਮੁੜ ਕੇ ਉੱਥੇ ਕਹਿਣਗੇ ਨਹਾਉਣੀ ਨਹੀਂ ਆਇਆ। ਇੱਥੋਂ ਭਾਈ ਇਧਰੋਂ ਐ ਨੂੰ ਤੇ ਇਧਰੋਂ ਐ ਨੂੰ। ਆਹ ਦੇਖੋ ਇੱਥੋਂ ਉਧਰ ਨੂੰ ਤੇ ਉੱਥੋਂ ਇੱਧਰ ਨੂੰ। ਕਮ ਸੇ ਕਮ ਇਹ ਹੈਗਾ ਜੇ ਮਤਲਬ 1 2 3 4 5 6 7 8 30 35 40 ਫੁੱਟ ਆ। ਠੀਕ ਹੈ ਜੀ। ਤੇ ਉਹ ਬੰਦਾ ਉਧਰੋਂ ਐ ਨੂੰ ਜਾਂਦਾ ਰਿਹਾ ਤੇ ਉਧਰੋਂ ਐ ਨੂੰ ਜਾਂਦਾ ਰਿਹਾ। ਹਿਸਾਬ ਲਾਓ ਤੁਸੀਂ। ਪੂਲ ਦੀ ਗਹਿਰਾਈ 35 40 ਫੁੱਟ ਹੈ। ਨਹੀਂ ਆਹ ਲਿਖਿਆ ਨਾ, ਦੇਖ 1.5 ਮੀਟਰ। ਹਾਂ 1.5 ਮੀਟਰ ਆ ਹਾਂਜੀ ਇਹਦਾ ਜਿਹੜਾ ਇਹਦੀ ਗਹਿਰਾਈ। ਠੀਕ ਹੈ। ਲੋ ਜੀ ਮੈਂ ਤਾਂ ਕਹਿੰਦਾ ਤੁਸੀਂ ਨਾ ਸ਼ੋਅ ਬੰਦ ਕਰੋ। ਮੇਰਾ ਮੂਡ ਬਣ ਗਿਆ ਜ਼ਰਾ ਸੋਹਣਿਆ। ਮੈਂ ਜ਼ਰਾ ਵਿੱਚ ਥੋੜਾ ਜਿਹਾ ਨਿਜ਼ਾਮ ਕਰ ਲਵਾਂ। ਤੁਸੀਂ ਨਹਾਇਓ ਨਾ, ਜੋੜ ਤੇ ਨਿਕਲ ਲਾਏ ਨੇ, ਠੰਡ ਹੈਗੀ ਆ। ਨਹੀਂ ਇੱਥੇ ਨਹੀਂ ਠੰਡ ਹੈਗੀ। ਆਏ ਹਾਏ, ਲੇਕਿਨ ਸਾਨੂੰ ਤਾਂ ਇੱਕ ਲਹਿਰ ਚ ਉੱਠਣੀ ਨਾ, ਸਾਡੇ ਤਾਂ ਰੌਂਗਟੇ ਖੜੇ ਹੋਣੇ ਆ। ਉਹ ਮਿੱਠਾ ਸਾਹਿਬ ਇੱਥੇ ਬੜਾ ਮਾਹੌਲ ਆ, ਇੱਥੇ ਠੰਡ ਨਹੀਂ ਹੈਗੀ। ਉਸਤਾਦ ਜੀ ਬਸ ਕਰ ਦਿਓ ਅੱਜ ਸਵੀਮਿੰਗ ਪੂਲ ਚ। ਉਹ ਬੱਦਲਾਂ ਦੀ ਵਜ੍ਹਾ ਤੋਂ ਆਮਦ ਨਹੀਂ ਹੁੰਦੀ ਉਸਤਾਦ ਜੀ। ਤੁਸੀਂ ਤੁਹਾਨੂੰ ਯਾਦ ਆ ਇੰਜ ਪਵਾਂ ਨਾ, ਇੰਜ ਆ ਦੇਖੋ। ਅਗਰ ਮੈਂ ਇੰਜ ਬਹਿ ਜਾਣਾ ਤਾਂ ਤੁਹਾਨੂੰ ਪਿੱਛੋਂ ਪੂਲ ਨਜ਼ਰ ਆਏਗਾ। ਦੇਖਣਾ ਜ਼ਰਾ ਇੱਥੇ ਆਓ। ਛੱਡ ਦਿਓ ਹੁਣ ਪੂਲਾਂ ਇਹ ਦਾ ਦੇਖੋ ਜ਼ਰਾ ਖਹਿੜਾ। ਪਿੱਛੇ ਦੇਖੋ। ਉਹ ਜਿਹਦੇ ਚ ਗੁੱਲੀ ਫਸਾਈ ਦੀ ਉਹ ਹਮਾਮ ਚ ਨਹਾਉਂਦੇ ਹੋ ਤੁਸੀਂ। ਉਸਤਾਦ ਜੀ ਬਸ ਕਰ ਦਿਓ, ਪੂਲਾਂ ਤੇ ਨਹਾ ਰਹੇ ਹੋ ਤੁਸੀਂ। ਉਹ ਜਿਹਦਾ ਠੰਡਾ ਤੱਤਾ ਪਾਣੀ ਨਹੀਂ ਮਿਕਸ ਸਹੀ ਹੁੰਦਾ, ਉਹ ਹੋਦੀ ਵਾਲੇ ਤੁਸੀਂ ਗੁਜ਼ਰਖਾਨੇ ਚ ਨਹਾਉਂਦੇ ਹੋ। ਅੱਜ ਪੂਲ ਤੇ ਚੜ ਗਏ ਹੋ ਮਗਰ। ਨਹੀਂ, ਹੁਣ ਤੁਸੀਂ ਨਹਾਉਣੇ ਵਾਪਸੀ ਇੱਥੇ ਹੀ ਆਉਣਾ। ਯਾਦ ਆ ਤੁਹਾਨੂੰ ਜੋ 에어ਪੋਰਟ ਲਾ ਕੇ 에어ਪੋਰਟ ਨਜ਼ਰ ਨਹੀਂ ਸੀ ਆਉਂਦੇ ਆ, ਕਿੱਦਾਂ ਆਏ ਵਾਪਸੀ? ਅੱਜ ਮਿੱਠਾ ਜੀ ਪੂਲਾਂ ਦੇ ਮਗਰ ਚੜੇ, ਨਹੀਂ ਤਾਂ ਟੱਪ ਚ ਪਾਣੀ ਪਾ ਕੇ ਵੱਡਾ ਮੰਜਾ ਖਿਲਾਰ ਕੇ ਨਹਾ ਰਹੇ ਹੁੰਦੇ। ਯਾਰ ਹਕੀਕੀ ਵਾਕਿਆ 2 ਵਾਰੀ ਰਾੜ ਸੁੱਟ ਕੇ ਗਰਮ ਕਰਨ ਵਾਲਾ ਬਾਲਟੀ ਚ ਗੁਸਲਖਾਨਾ ਨਹੀਂ ਸਾੜਿਆ ਨੇ। ਤਾਂ ਜੀ ਕਿਸੇ ਅਰਬੀ ਨਾਲ ਹੀ ਗੱਲ ਕਰਾ ਦਿਓ। ਹੈ ਤਾਂ ਹਬੀਬੀ ਹੈ। ਲੈ ਇਹ ਗਰਮੀ ਨਾਲ ਗੱਲ ਕਰਨੀ ਤੇ ਵਜ਼ੂ ਕਰਨ ਦੇ ਪਹਿਲੇ। ਸਾਦਾ ਜੀ ਤਾਂ ਗੁਫ਼ਤਗੂ ਕਰਦੀ। ਆਹੋ ਉਸਤਾਦ ਜੀ ਮੈਂ ਦਸੰਬਰ ਚ ਆ ਰਿਹਾ ਵਾਂ। ਨਿਊ ਈਅਰ ਨਾਈਟ ਮੈਂ ਦਸੰਬਰ ਚ ਕਰਨੀ ਜੇ। ਲਓ ਜੀ ਬਾਜੀ ਦੁਬਈ। ਕਿੱਥੇ? ਦੁਬਈ। ਚਲੋ ਜੀ। ਲੋ ਜੀ ਨਾਜ਼ਰੀਨ, ਅਜ਼ਾਨਾਂ ਸ਼ੁਰੂ ਹੋ ਗਈਆਂ। ਅੱਜ ਦਾ ਇੰਨਾ ਹੀ। ਕੱਲ ਫੇਰ ਕਿਤੇ ਹਿਸਾਬ ਕਿਤਾਬ ਲਾਵਾਂਗਾ ਹੌਲੀ ਹੌਲੀ ਮੈਂ। ਠੀਕ ਹੈ ਜੀ। ਤੇ ਲਵ ਯੂ, ਆਪਣਾ ਖਿਆਲ ਰੱਖੋ। ਤੇ ਬਲਕਿ ਜੇ ਥੱਲੇ ਜਾਣਾ ਤੇ ਆ ਜਾਓ ਮੇਰੇ ਨਾਲ ਹੀ। ਆਓ ਮੈਂ ਤੁਹਾਨੂੰ ਦਿਖਾਵਾਂ ਥੱਲੇ ਨਿਜ਼ਾਮ। ਮੈਂ ਤੁਹਾਨੂੰ ਉਹ ਜਿਮ ਵੀ ਦਿਖਾਉਣਾ। ਆ ਜਾਓ। ਇਹ ਦੇਖੋ ਭੈਣ, ਇਹ ਸੈਟਅਪ। ਫੈਸਲ ਸਾਹਿਬ ਤੁਹਾਡੇ ਵਾਸਤੇ ਜਿਮ ਵੀ ਹੈ ਇੱਥੇ ਨਿਜ਼ਾਮ। ਇਹ ਭੈਣ ਹੈਗਾ ਜੇ, ਹਾਂ, ਸਨੋਕਰ ਲੋਕਰ। ਆ ਲੇਡੀਜ਼ ਆ ਹੈ, ਆ ਜੈਂਟਸ। ਆ ਜਾਓ। ਇਹ ਦੇਖੋ ਫੈਸਲ ਸਾਹਿਬ, ਠੀਕ ਹੈ ਜੀ।
ਕੱਲ ਦਾ ਇੱਕ ਸ਼ੋਅ ਇੱਥੇ ਕਰਦਾ ਮੈਂ, ਨਾਲ ਐਕਸਰਸਾਈਜ਼ ਰੋਜ਼ ਕਰਿਆ ਕਰਾਂਗਾ, ਨਾਲ ਮੈਂ ਆਪਾਂ ਸ਼ੋਅ ਕਰਿਆ ਕਰਾਂਗੇ। ਚਲੋ ਆ ਜਾਓ ਆ ਜਾਓ ਆ ਜਾਓ। ਲਓ ਜੀ ਆਪਾਂ ਲਿਫਟ 'ਚ ਆ ਗਏ ਹਾਂ ਜੀ, ਲਿਫਟ। ਠੀਕ ਹੈ ਜੀ, ਆਪਣਾ ਖਿਆਲ ਰੱਖੋ ਜੀ। ਹੁਣ ਬਹੁਤ ਤੁਹਾਡੇ ਨਾਲ ਫਿਰ ਕੱਲ ਮੁਲਾਕਾਤ ਹੋਏਗੀ ਤੇ ਅੱਛਾ ਹੋਏਗਾ। ठीक है जी, अच्छा होएगा सिस्टम। ओके, खुदा हाफिज।